ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਨਵੇਂ ਵਰ੍ਹੇ ਦੀਆਂ ਬਹੁਤ-ਬਹੁਤ ਮੁਬਾਰਕਾਂ ਨੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਤੇ ਤੁਹਾਨੂੰ, ਤੁਹਾਡੀਆਂ ਫੈਮਲੀਜ਼ ਨੂੰ, ਆਡੀਅנס ਸਭ ਨੂੰ ਨਵਾਂ ਸਾਲ ਮੁਬਾਰਕ। ਵੈਸੇ ਆਪਣੇ ਤੇ ਮੇਰੇ ਖਿਆਲ ਦੇ ਨਾਲ ਕੁਝ ਘੰਟੇ ਰਹਿ ਗਏ ਤੇ ਜਸ਼ਨ ਸ਼ੁਰੂ ਵੀ ਹੋ ਚੁੱਕੇ ਤੇ ਕੁਝ ਮੁਲਕਾਂ ਦੇ ਵਿੱਚ ਤੇ ਨਵਾਂ ਸਾਲ ਚੜ੍ਹ ਵੀ ਚੁੱਕਾ ਹੈ। ਬਿਲਕੁਲ ਜੀ ਜੀ। ਸੋ ਆਪਾਂ ਹੁਣ ਰੁਖ ਕਰੀਏ ਖਬਰਾਂ ਦਾ। ਨਵੇਂ ਸਾਲ ਦੇ ਵਿੱਚ ਆਪਾਂ ਪੈਰ ਧਰਾਵਾ ਥੋੜੇ ਚਿਰ ਸਮੇਂ 'ਚ ਕਰ ਲੈਣਾ ਹੈ ਤੇ ਬਹੁਤ ਸਾਰੇ ਦੇਸ਼ਾਂ ਨੇ ਕਰ ਲਿਆ, ਜਿੱਦਾਂ ਨਿਊਜ਼ੀਲੈਂਡ ਪਹਿਲੇ ਨੰਬਰ ਤੇ ਨਵੇਂ ਸਾਲ 'ਚ ਜਾ ਵੜਦਾ ਹੈ। ਭਾਰਤ ਤੋਂ ਪਹਿਲਾਂ 29 ਦੇਸ਼ ਜਾ ਵੜਦੇ ਨੇ ਨਵੇਂ ਵਰ੍ਹੇ 'ਚ। ਸੋ ਖੈਰ ਆਪਾਂ ਹੁਣ ਰੁਖ ਨਹੀਂ, ਕਰਦੇ ਹਾਂ ਖਬਰਾਂ ਦਾ। ਤੁਸੀਂ ਜੀ ਤੁਸੀਂ ਜੀ। ਤੁਸੀਂ ਕੋਈ ਰੱਖਿਆ ਗੋਲ ਗਾਲ ਸੈੱਟ ਕੀਤਾ ਨਵੇਂ ਸਾਲ 'ਚ ਕਿ ਨਹੀਂ? ਤੁਹਾਡਾ ਉਹ ਤਾਂ ਨਵਾਂ ਵੈਸੇ ਸਫ਼ਰ ਵੀ ਸ਼ੁਰੂ ਹੋਇਆ। ਵੈਸੇ ਰੱਖਣੇ ਹੁੰਦੇ ਨੇ ਹਰੇਕ। ਬਹੁਤੇ ਵਾਰੀ ਤਾਂ ਜਿੰਮ ਹੀ ਬਦਨਾਮ ਆ ਵੀ ਭਾਈ, ਜਿੰਮ ਦੀ ਸ਼ੁਰੂਆਤ ਹੁੰਦੀ ਆ ਪਹਿਲੇ 1-2 ਦਿਨ ਚੱਲਦਾ, ਮੁੜ ਕੇ ਸਭ ਜਾਂਦੀਆਂ ਲੱਗਦੀਆਂ ਨੇ ਰੈਜ਼ੋਲੂਸ਼ਨ ਰੱਖੀਆਂ। ਕੋਈ ਟਾਮਾ ਯਾਰ, ਟੱਲਾ ਹੀ ਹੁੰਦਾ। ਆਹੋ, ਇਹ ਉਹ ਰੱਖਦੇ ਹੁੰਦੇ ਆ ਨਾ ਵੀ ਆ ਕਰਨਾ। ਤੇ ਹਾਂ, ਜਿਮ ਵਾਲਾ ਇੱਕ ਮੈਂ ਦੋਸਤ ਨੂੰ ਪੁੱਛਿਆ ਸੀ ਆਪਦੇ ਨੂੰ, ਜੀ। ਤੇ ਮੈਂ ਕਿਹਾ ਯਾਰ ਵੀ ਮਤਲਬ ਜਦੋਂ ਅਸੀਂ ਤੇ ਮੰਥਲੀ ਫੀਸ ਦਿੰਨੇ ਆ ਤੇ ਹਾਂਜੀ। ਸਾਨੂੰ ਐਵਰੇਜ ਤੋਂ ਇੰਨੀ ਦਿਨ ਹਨਾ ਮਤਲਬ ਕਿ ਪੈ ਜਾਂਦੀ ਆ। ਤੇ ਆਹ ਜਿਹੜੇ ਆਉਂਦੇ 6 ਮਹੀਨੇ ਸਾਲ ਵਾਲੇ ਸ਼ੁਰੂ ਚ ਇਹਨਾਂ ਨੂੰ ਤੁਸੀਂ ਅੱਧ ਛੱਡ ਦਿੰਦੇ ਹੋ। ਤੇ ਉਹ ਪੈਕੇਜ ਕਹਿੰਦਾ ਚੱਲਦਾ। ਵੀਰੇ ਉਹ ਕਹਿੰਦੇ ਵੀਰੇ ਸਾਨੂੰ ਪਤਾ ਹੁੰਦਾ ਇਹਨਾਂ ਨੇ 2-4 ਹਫ਼ਤੇ ਹੀ ਆਉਣਾ ਹੁੰਦਾ, ਬਾਕੀ ਸਾਨੂੰ ਬਚਣੇ ਹੁੰਦੇ ਆ। ਤੇ ਤੁਹਾਡਾ ਪਤਾ ਬਿਲਕੁਲ। ਹੁੰਦਾ ਕਿ ਇਹਨਾਂ ਨੇ ਮਸ਼ੀਨਾਂ ਵੱਧ ਤੋੜਨੀਆਂ ਇਹਨਾਂ ਨੇ ਆ ਕੇ ਜੀ ਜੀ। ਮੰਥਲੀ ਵਾਲਿਆਂ ਨੇ। ਤਾਂ ਕਹਿਣ ਦਾ ਵੈਸੇ ਮਤਲਬ ਇਹ ਵੀ ਬਿਲਕੁਲ ਸਹੀ ਗੱਲ ਆ। ਤੇ ਓਦਾਂ ਸਹੀ ਆ। ਕਈ ਇੱਕ ਤੇ ਉੱਥੇ ਨਾ ਕਾਲ ਕਰੀ ਜਾਂਦਾ ਸੀ ਕਿਸੇ ਟਾਕ ਸ਼ੋਅ ਚ ਸੱਜਣ, ਉਹ ਕਹਿੰਦਾ ਹਾਂਜੀ। ਸੀਗਾ ਕਿ ਮੈਂ ਤੇ 25 ਚ ਬਈ ਮੈਂ ਤੇ ਧਾਰਿਆ ਵੀ ਹੁਣ ਮੈਂ ਕੋਈ ਨਵਾਂ ਬ੍ਰਾਂਡ ਲੱਭੂਗਾ ਬਿਲਕੁਲ। ਪੀਣ ਵਾਲਾ, ਨਵਾਂ ਬ੍ਰਾਂਡ ਕਾਫੀ ਲੱਭੂਗਾ ਵਾਇਰਲ ਹੋ ਰਹੀ ਆ ਵੀਡੀਓ। ਜਿਹਦੇ ਨਾਲ ਲੀਵਰ ਮੇਰਾ ਜਿਹੜਾ ਠੀਕ ਰਵੇ। ਤਾਂ ਜੀ। ਕਮਾਲ ਦੇ ਗੋਲ ਨੇ ਵੈਸੇ। ਠੀਕ ਹੈ, ਠੀਕ ਹੈ ਜੀ। ਜੀ। ਸੋ ਚਲੋ ਨਵੇਂ ਸਾਲ ਦੇ ਚੜ੍ਹਨ ਦੇ ਨਾਲ ਹੀ ਬਹੁਤ ਸਾਰੀਆਂ ਸ਼ੁਭ ਇੱਛਾਵਾਂ ਨੇ ਸਾਰਿਆਂ ਨੂੰ। ਜੋ ਤੁਸੀਂ ਗੋਲ ਰੱਖੇ ਨੇ ਸਰੋਤਿਆਂ ਨੇ, ਉਹ ਸਾਰੇ ਪੂਰੇ ਹੋਣ, ਅਸੀਂ ਇਸ ਗੱਲ ਦੀ ਆਸ ਕਰਦੇ ਹਾਂ, ਦੁਆ ਕਰਦੇ ਹਾਂ। ਖਬਰਾਂ ਦਾ ਰੁਖ ਕਰਦੇ ਹਾਂ ਜੇਕਰ ਆਪਾਂ ਚੱਲੀਏ ਤਾਂ ਨਵਾਂ ਵਰ੍ਹਾ ਆਉਣ ਦੇ ਨਾਲ ਹੀ ਨਵੀਂ ਚੋਣ ਆ ਸਕਦੀ ਹੈ ਜੀ। ਇਹ 5 ਸਾਲ ਪੂਰੇ ਹੁੰਦਿਆਂ ਬਦਲਾਅ ਸ਼ਾਇਦ ਦੂਰ ਦੂਰ ਤੱਕ ਨਾ ਲੱਭੇ, ਪਰ ਇਸ ਵਾਰ ਜ਼ਿਮਨੀ ਚੋਣਾਂ ਬਹੁਤ ਲੱਭੀਆਂ ਨੇ ਪੰਜਾਬ ਨੂੰ। ਕਦੀ ਕਿਤੇ ਤੇ ਹੁਣ ਇੱਕ ਨਵੀਂ ਜ਼ਿਮਨੀ ਚੋਣ ਦੀ ਆਹਟ ਹੈ ਜੀ। ਵੈਸੇ ਹੋਣੀਆਂ ਤਾਂ 2 ਬਣਦੀਆਂ ਨੇ, ਪਰ ਹੁਣ ਹਲੇ ਇੱਕ ਦੀ ਚਰਚਾ ਹੈ। ਬਿਲਕੁਲ, ਦੇਖੋ ਜ਼ਿਮਨੀ ਚੋਣਾਂ ਤੇ ਕਾਇਦੇ ਦੇ ਮੁਤਾਬਕ ਜੇ ਵੇਖੀਏ ਤੇ ਖਡੂਰ ਸਾਹਿਬ ਵਾਲੀ ਜਿਹੜੀ ਸੀਟ ਸੀ ਮਨਜਿੰਦਰ ਸਿੰਘ ਲਾਲਪੁਰਾ ਵਾਲੀ, ਉਹ ਇੱਕ ਵਾਰੀ ਖਾਲੀ ਹੋ ਜਾਣੀ ਚਾਹੀਦੀ ਸੀਗੀ ਹੁਣ ਤੱਕ, ਪਰ ਉਹਦੇ ਤੇ ਬਿਲਕੁਲ ਫੈਸਲਾ ਨਹੀਂ ਲਿਆ। ਉਹ ਵੇਖੋ ਹੁਣ ਕੀ ਬਣਦਾ। ਫਿਰ ਡਾਕਟਰ ਸੁਖੀ, ਉਹਨਾਂ ਦਾ ਤੇ ਕਿੰਨਾ ਰੌਲਾ ਪਿਆ ਤੁਹਾਡੇ ਸਾਹਮਣੇ, ਜੀ। ਕਿੰਨਾ ਸਦਨ ਦੇ ਵਿੱਚ, ਕਿੰਨਾ ਹਾਊਸ ਦੇ ਵਿੱਚ ਰੌਲਾ ਰੱਪਾ ਪਿਆ, ਤੇ ਉਹ ਵੀ ਵਿੱਚ ਹੀ ਲਮਕਦਾ। ਪਰ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ ਚੋਣ ਨਿਸ਼ਚਿਤ ਹੈ, ਇਹ ਤੇ ਅਨਿਸ਼ਚਿਤ ਹੈ। ਜ਼ਿਮਨੀ ਚੋਣ ਜੀ। ਆਉਂਦੀ ਹੈ ਕਿ ਨਹੀਂ, ਅਨਿਸ਼ਚਿਤ ਹੈ, ਕਿਉਂਕਿ ਇਹ ਤੇ ਬਹੁਤ ਕੁਝ ਇਹਨਾਂ ਦੇ ਹੱਥ ਹੈ। ਜੇ ਇਹ ਕਰ ਕਰਾ ਕੇ 2-4 ਮਹੀਨੇ ਹੋਰ ਲਟਕਾ ਲੈਂਦੇ ਆ ਤੇ ਫਿਰ ਤੇ ਤੁਹਾਨੂੰ ਪਤਾ 6 ਮਹੀਨੇ ਜਦੋਂ ਰਹਿ ਜਾਂਦੇ ਆ ਤਾਂ ਬਸ ਗਿਆ ਕੰਮ। ਪਰ ਸਭ ਤੋਂ ਮਹੱਤਵਪੂਰਨ ਜੇ ਕਹਿ ਲਈਏ ਕਿ ਇਸ ਵੇਲੇ ਨਿਸ਼ਚਿਤ ਚੋਣ ਜੇ ਕੋਈ ਹੈ ਤਾਂ ਉਹ ਹੈ ਲੋਕਲ ਬਾਡੀਜ਼ ਦੀ, ਨਗਰ ਜੀ। ਕੌਂਸਲ ਤੇ ਨਿਗਮਾਂ ਦੀ ਆ ਗਈ ਆ ਸਮਝੋ। ਕਿਉਂਕਿ ਅੱਜ ਇਹਨਾਂ ਨੇ ਮੁਹਾਲੀ ਦੇ ਵਾਰਡਬੰਦੀ ਦਾ ਐਲਾਨ ਕਰ ਦਿੱਤਾ ਕਿ 50 ਵਾਰਡ ਹੋਣਗੇ ਮੁਹਾਲੀ ਦੇ। ਮਤਲਬ ਜੀ। ਸਾਫ਼ ਹੈ ਕਿ ਬਈ ਫਾਈਨਲ ਨੋਟੀਫਿਕੇਸ਼ਨ ਤਾਂ, ਯਾਨੀ ਵਾਰਡਬੰਦੀ ਦਾ ਅੱਜ ਹੈਗੀ ਆ 31 ਦਸੰਬਰ। ਇੰਟਰਸਟਿੰਗ ਗੱਲ ਜਿਹੜੀ ਆਪਣੀ ਆਡੀਅנס ਨੂੰ ਵੀ ਜਾਣਕਾਰੀ ਦੇਣੀ ਚਾਹੀਦੀ ਹੈ, ਉਹ ਇਹ ਆ ਕਿ 1 ਜਨਵਰੀ 2026 ਤੋਂ ਗੁਰਪ੍ਰੀਤ ਜੀ ਇੱਥੇ ਸ਼ੁਰੂ ਹੋ ਜਾਣੀ ਆ ਮਰਦਮਸ਼ੁਮਾਰੀ, ਜੀ। ਜਿਹੜੀ ਕਿ ਸਾਲਾਂ ਤੋਂ ਲਟਕਦੀ ਪਈ ਆ। ਹੂੰ। ਲਗਭਗ 5 ਸਾਲ ਲੇਟ ਹੋ ਗਈ ਕਰੋਨਾ ਤੋਂ ਬਾਅਦ। ਤਾਂ ਜੀ ਬਿਲਕੁਲ। ਮਰਦਮਸ਼ੁਮਾਰੀ ਸ਼ੁਰੂ ਹੋ ਜਾਏਗੀ ਤਾਂ ਉਸ ਤੋਂ ਪਹਿਲਾਂ ਵਾਰਡਬੰਦੀ ਡਨ ਕਰਨੀ ਜ਼ਰੂਰੀ ਸੀ। ਜੀ। ਤਾਂ ਵਾਰਡਬੰਦੀ ਇਹਨਾਂ ਨੇ ਕਾਲ ਦੇ ਵਿੱਚ ਡਨ ਕਰ ਦਿੱਤੀ।
ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਸ਼ਹਿਰਾਂ 'ਚੋਂ ਰੌਲਾ ਰੱਪਾ ਵੀ ਸੁਣਾਈ ਦਿੱਤਾ ਕਿ ਤੁਹਾਨੂੰ ਪਤਾ ਹੀ ਓਬਵੀਅਸ ਹੈ ਕਿ ਜਦੋਂ ਵਾਰਡਬੰਦੀ ਹੱਦਬੰਦੀ ਹੋਏਗੀ ਤਾਂ ਕੋਈ ਵੀ ਜਿਹੜੀ ਸਰਕਾਰ ਹੁੰਦੀ ਆ ਉਹਨਾਂ ਦੇ ਨੁਮਾਇੰਦਿਆਂ ਨੂੰ ਐਡਵਾਂਟੇਜ ਰਹਿੰਦਾ ਹੈ ਇਸ ਚੀਜ਼ ਦਾ ਕਿ ਕਿੱਧਰੋਂ ਜੀ ਪੱਟਣਾ ਹੈ ਤੇ ਕਿੱਧਰੋਂ ਜੋੜਨਾ ਹੈ। ਉਹ ਜਿਵੇਂ ਕਹਿੰਦੇ ਨੇ ਕਿ ਬੁੱਲਿਆ ਮਨ ਦਾ ਕੀ ਸਮਝਾਉਣਾ ਤੇ ਇਧਰੋਂ ਪੁੱਟਣਾ ਤੇ ਉਧਰੋਂ ਲਾਉਣਾ। ਵੈਸੇ ਲਾਉਣਾ ਨਾ ਇੱਧਰ ਜੀ ਸਾਡੇ ਵੱਲ ਜਿਹੜੇ ਰਾਏ ਸਿੱਖ ਆ ਉਹ ਐਦੇ ਬੋਲਦੇ ਆ, ਆਪਾਂ ਇੱਧਰ ਬੋਲਦੇ ਆ ਨਾ ਐਦੇ ਆ ਜਾ ਓਏ ਮਤਲਬ ਜੀ ਸਾਡੇ ਮੂੰਹ ਤੇ ਵੀ ਉਹ ਚੀਜ਼ਾਂ ਚੜੀਆਂ ਹੋਈਆਂ ਐਦੇ ਅਹੁਦੇ ਕਹਿ ਦਿੰਦੇ ਆ ਅਸੀਂ। ਤਾਂ ਜੀ ਫਿਲਹਾਲ ਗੱਲ ਇਹ ਆ ਕਿ ਇਹ ਜਿਹੜਾ ਆਪਾਂ ਦੇਖਦੇ ਹਾਂ ਵਾਰਡਬੰਦੀ ਦਾ ਕੰਮ 31 ਦਸੰਬਰ ਤੱਕ ਡਨ ਤੇ ਦੇਰ ਸ਼ਾਮ ਤੱਕ ਇਹ ਬ੍ਰੇਕਿੰਗ ਹੋ ਗਈ ਖਬਰ ਕਿ 50 ਵਾਰਡ ਮੁਹਾਲੀ ਦੇ ਰੱਖ ਦਿੱਤੇ ਆ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਹੁਣ ਕਿਸੇ ਵੀ ਸਮੇਂ ਨੋਟੀਫਿਕੇਸ਼ਨ ਜਾਰੀ ਹੋ ਜਾਊਗਾ ਔਰ ਇਹ ਇੱਕ ਦਿਲਚਸਪ ਮੁਕਾਬਲਾ ਹੋਏਗਾ। ਦਿਲਚਸਪ ਜੀ ਮੁਕਾਬਲਾ ਹੋਏਗਾ ਕਿ ਇਹਦੇ ਵਿੱਚ ਸਥਾਨਕ ਸਰਕਾਰਾਂ ਦਾ ਸ਼ਹਿਰੀ ਵੋਟਰ ਜਿਹੜਾ ਹੈ ਨਾ ਉਹ ਵੋਟ ਦਾ ਇਸਤੇਮਾਲ ਕਰੇਗਾ। ਉਹ ਜਦੋਂ ਵੋਟ ਦਾ ਇਸਤੇਮਾਲ ਕਰੇਗਾ ਤਾਂ ਉੱਥੋਂ ਆਪਾਂ ਨੂੰ ਉਹਦੀ ਕੈਫੀਅਤ ਜਾਂ ਉਹਦੀ ਰੁਚੀ ਦਾ ਪਤਾ ਲੱਗੇਗਾ ਕਿਉਂਕਿ ਹੁਣ ਸਮਾਂ ਬੀਤਦਾ ਜਾਂਦਾ ਤਾਂ ਆਮ ਆਦਮੀ ਪਾਰਟੀ ਤੇ ਹੋਰ ਵੀ ਦਬਾਅ ਵਧੇਗਾ ਕਿਉਂਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਆਪਾਂ ਡਾਟਾ ਸਾਰਾ ਚੈੱਕ ਕਰ ਚੁੱਕੇ ਹਾਂ ਕਿ ਜਿੱਡੀ ਬੰਪਰ ਜਿੱਤ ਦੀ ਆਸ ਹੁੰਦੀ ਹੈ ਰੂਲਿੰਗ ਧਿਰ ਨੂੰ ਓਡੀ ਹੈ ਨਹੀਂ ਸੀ। ਤਾਂ ਉਹ ਜਿਹੜੀ ਕਸਰ ਰਹਿ ਗਈ ਆ ਬਈ ਜਿਹੜੀ ਕਸਰ ਰਹਿ ਗਈ ਆ ਉਹ ਕੱਢਣ ਦਾ ਯਤਨ ਕਰਨਗੇ। ਪਰ ਗੱਲ ਇਹ ਆ ਕਿ ਵਿਕਾਸ ਕਾਰਜ ਤੁਹਾਨੂੰ ਪਤਾ ਹੀ ਆ ਵਿਕਾਸ ਕਾਰਜਾਂ ਵਾਸਤੇ ਤੇ ਤੁਹਾਨੂੰ ਪਤਾ ਪੂੰਜੀਗਤ ਖਰਚੇ ਨਹੀਂ ਬਚਦੇ। ਸਰਕਾਰ ਦੇ ਕੋਲ ਕੀ ਵਿਕਾਸ ਹੋਣਾ ਤਾਂ ਯਾਨੀ ਥੋੜਾ ਹੈ ਥੋੜੇ ਕੀ ਜ਼ਰੂਰਤ ਹੈ ਬਈ ਜੋ ਸੀ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਕਰਕੇ ਇਹਨਾਂ ਦੇ ਲੋਕਲ ਲੀਡਰਾਂ ਨੇ ਇਲੈਕਸ਼ਨ ਲੜਨਾ ਕਿਉਂਕਿ 3-4 ਮੰਤਰੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਬਾਅਦ ਰਡਾਰ ਤੇ ਆ ਗਏ। ਜੀ ਠੀਕ ਹੈ ਜੀ ਉਹ ਰਡਾਰ ਤੇ ਨੇ ਸਮੇਤ ਖੁੱਡੀਆਂ। ਤਾਂ ਹੁਣ ਜਿਹੜੇ ਮੰਤਰੀ ਰਹਿ ਗਏ ਨੇ ਜਿਨ੍ਹਾਂ ਦੀ ਅਗਵਾਈ 'ਚ ਜਿਨ੍ਹਾਂ ਸ਼ਹਿਰਾਂ 'ਚ ਕਿਉਂਕਿ 116 ਨਗਰ ਕੌਂਸਲਾਂ ਤੇ 9 ਨਿਗਮ ਜਿਨ੍ਹਾਂ ਵਾਸਤੇ ਚੋਣ ਹੋਣੀ ਹੈ 125 ਚੋਣ ਹੋਣੀ ਹੈ ਘੱਟੋ ਘੱਟ। ਤਾਂ ਮੰਤਰੀ ਜੀ ਓਬਵੀਅਸ ਹੈ ਕਿ ਬਹੁਤ ਸਾਰੇ ਜਿਹੜੇ ਆ ਉਹ ਸ਼ਹਿਰਾਂ ਦੇ ਵਿੱਚ ਆਉਣਗੇ ਖਾਸ ਤੌਰ ਤੇ ਜਿਨ੍ਹਾਂ ਦੇ ਲੋਕਲ ਸ਼ਹਿਰ ਹੋਣਗੇ ਚਾਹੇ ਉਹ ਕੌਂਸਲਾਂ ਨੇ ਚਾਹੇ ਨਿਗਮ ਹੈ ਤਾਂ ਉਹਨਾਂ ਦੀ ਪਰਫਾਰਮੈਂਸ ਤੇ ਵੀ ਨਿਗਾਹ ਰਹੇਗੀ। ਤਾਂ ਫਿਰ ਇੱਥੋਂ ਹੀ ਸ਼ਾਇਦ ਰੀਸ਼ਫਲਿੰਗ ਦਾ ਮੁੱਢ ਵੱਜੇਗਾ ਕਿਉਂਕਿ 1 ਸਾਲ ਜਿਹੜਾ ਬਕਾਇਆ ਹੋਏਗਾ ਹੋ ਸਕਦਾ ਕਿ ਉਹਦੇ ਵਿੱਚ ਚਿਹਰਿਆਂ ਦਾ ਫੇਰ ਬਦਲ ਕੀਤਾ ਜਾਵੇ ਕਿ ਨਵੀਂ ਟੀਮ ਇਸ਼ਕ ਦੀ ਨਵੀਂ ਬਹਾਰ ਕਿ ਬਾਈ ਫਿਰ ਨਵੀਂ ਬਹਾਰ ਵੇਖਣ ਵਾਸਤੇ ਹੋ ਸਕਦਾ ਕਿ ਥੋੜਾ ਬਹੁਤਾ ਰੀਸ਼ਫਲ ਕਰਕੇ ਕੈਬਨਿਟ ਦੇ ਵਿੱਚ ਕੋਈ ਚਿਹਰਾ ਜਿਹੜਾ ਉਹਨੂੰ ਮੌਕਾ ਮਿਲ ਜਾਵੇ ਤੇ ਕੋਈ ਚਿਹਰਾ ਜਿਹੜਾ ਬਾਹਰ ਚਲਾ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਇੰਟਰਸਟਿੰਗ ਚੋਣ ਹੋਏਗੀ। ਤਾਂ ਕਿਸੇ ਸਮੇਂ ਵੀ ਇਹ ਨੋਟੀਫਿਕੇਸ਼ਨ ਜਾਰੀ ਕਰ ਸਕਦੇ ਆ ਪਰ ਫਰਵਰੀ ਦੇ ਵਿੱਚ ਆਸਵੰਦ ਨੇ ਸਾਰੇ ਕਿ ਫਰਵਰੀ ਦੇ ਜੀ ਵਿੱਚ ਇਲੈਕਸ਼ਨ ਹੋ ਜਾਏਗਾ ਤੇ ਕੁਝ ਮੰਤਰੀ ਸੰਤਰੀ ਤੇ ਆਪਣੇ ਜੁਗਾੜ ਦੇ ਵਿੱਚ ਆਪਣੇ ਪ੍ਰਚਾਰ ਦੇ ਵਿੱਚ ਆਪਣੀ ਮੁਹਿੰਮ ਦੇ ਵਿੱਚ ਲੱਗ ਵੀ ਗਏ ਨੇ। ਜੀ ਇਸ ਤੋਂ ਅੱਗੇ ਜੇਕਰ ਅਗਲੀ ਖਬਰ ਵੱਲ ਚੱਲੀਏ ਤਾਂ ਭਾਰਤ ਦੇ ਵਿੱਚ ਇੱਕ ਰੁਝਾਨ ਹੈ ਕਿ ਜਿਹੜੇ ਮਹਿਕਮੇ ਤੋਂ ਜਵਾਬ ਮੰਗਿਆ ਜਾਵੇ ਉਹਦੀ ਜਗ੍ਹਾ ਕੋਈ ਹੋਰ ਹੀ ਮਹਿਕਮਾ ਜਵਾਬ ਦੇ ਜਾਂਦਾ ਹੈ। ਜਿੱਦਾਂ ਜੇ ਉਦਾਹਰਨ ਲਈ ਗੱਲ ਕਰਨੀ ਹੋਵੇ ਜੇ ਕੋਈ ਨਿਸ਼ਾਨਾ ਲਾਵੇ ਇਲੈਕਸ਼ਨ ਕਮਿਸ਼ਨ ਤੇ ਤਾਂ ਜਵਾਬ ਉਹਦਾ ਭਾਜਪਾ ਦੇਣ ਬੈਠ ਜਾਂਦੀ ਹੈ ਤੇ ਜੇ ਕੋਈ ਭਾਜਪਾ ਨੂੰ ਕੁਝ ਆਖੇ ਤੇ ਕਈ ਵਾਰੀ ਇਲੈਕਸ਼ਨ ਕਮਿਸ਼ਨ ਵਿੱਚ ਜਵਾਬ ਦੇ ਜਾਂਦਾ ਹੈ। ਏਦਾਂ ਹੀ ਪੰਜਾਬ 'ਚ ਹੈ ਜਿਹੜੀ ਗੱਲ ਲਈ ਪੁਲਿਸ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਉਹਦੇ ਲਈ ਕਦੀ ਮੰਤਰੀ ਧਾਲੀਵਾਲ ਸਾਹਿਬ ਆ ਜਾਂਦੇ ਨੇ ਕਦੀ ਮੁੱਖ ਮੰਤਰੀ ਸਾਹਿਬ ਆਪ ਵੀ ਬਿਆਨ ਜਾਰੀ ਕਰ ਦਿੰਦੇ ਨੇ ਤੇ ਆਖਰਕਾਰ ਜਿਸ ਚੀਜ਼ ਦੀ ਉਡੀਕ ਬਹੁਤ ਸਾਰੇ ਲੋਕਾਂ ਨੂੰ ਹੋਊਗੀ ਧੜਾ ਧੜ ਐਨਕਾਊਂਟਰਾਂ ਦੇ ਵਿਚਾਲੇ ਉਹ ਚੀਜ਼ ਹੋਈ ਹੈ। ਡੀਜੀਪੀ ਹੋਣਾ ਨੇ ਖੁਦ ਆਪ ਮਾਫ ਕਰਨਾ ਕਾਰਜਕਾਰੀ ਡੀਜੀਪੀ ਸਾਹਿਬ ਨੇ ਖੁਦ ਆਪ ਆ ਕੇ ਪ੍ਰੈਸ ਕਾਨਫਰੰਸ ਕੀਤੀ ਹੈ। ਤੁਸੀਂ ਗੱਲ ਕੀਤੀ ਹੈ ਕਿ ਬਈ ਚੋਣ ਕਮਿਸ਼ਨ ਦੀ ਜੇ ਕੋਈ ਆਲੋਚਨਾ ਕਰਦਾ ਤੇ ਉਹਨੂੰ ਡਿਫੈਂਡ ਭਾਰਤੀ ਜਨਤਾ ਪਾਰਟੀ ਕਰਨਾ ਜਾਂਦੀ ਹੈ। ਜੀ ਤਾਂ ਇਸੇ ਦੇ ਵਿੱਚ ਤੇ ਰਾਜ਼ ਛੁਪਿਆ ਕਿ ਭਾਰਤੀ ਜਨਤਾ ਪਾਰਟੀ ਕਿਉਂ ਆ ਜਾਂਦੀ ਹੈ। ਉਹ ਜੀ ਜਿਵੇਂ ਨਾ ਤੈਨੂੰ ਤਾਪ ਚੜੇ ਹੁੰਗਾ ਸੋਹਣਿਆ ਮੈਂ ਜੀ ਇਹ ਹਾਲਤ ਲਗਭਗ ਵੈਸੀ ਬਣੀ ਪਈ ਆ। ਤਾਂ ਬਿਲਕੁਲ ਇਸ ਮੇਰੇ ਖਿਆਲ ਦੇ ਨਾਲ ਸਾਲ ਦੇ ਇਖਤਤਾਮ ਤੇ ਜੇਕਰ ਖੁਦ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦੇ ਕੋਲ ਹੋਮ ਮਿਨਿਸਟਰੀ ਆ ਉਹ ਇੱਕ ਪ੍ਰੈਸ ਕਾਨਫਰੰਸ ਕਰਦੇ ਵੱਡੀ ਪ੍ਰੈਸ ਕਾਨਫਰੰਸ ਉਹਨਾਂ ਨੂੰ ਕਰਨੀ ਚਾਹੀਦੀ ਸੀ ਮੇਰਾ ਖਿਆਲ ਹੈ ਕਿਉਂਕਿ ਅਗਲਾ ਸਾਲ ਜਦੋਂ ਖਤਮ ਹੋਏਗਾ ਸ਼ਾਇਦ ਉਦੋਂ ਤੇ ਸਮਾਂ ਹੀ ਨਹੀਂ ਹੋਏਗਾ ਨਾ ਇਹਨਾਂ ਚੀਜ਼ਾਂ ਵਾਸਤੇ ਜੀ ਸਮਾਂ ਹੀ ਨਹੀਂ ਬਚੇਗਾ। ਤਾਂ ਮੇਰੇ ਖਿਆਲ ਨਾਲ ਇਹਨਾਂ ਨੂੰ ਇੱਕ ਪ੍ਰੈਸ ਕਾਨਫਰੰਸ ਖੁੱਲੀ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ ਕਿਉਂਕਿ ਇਹਨਾਂ ਨੇ ਖੁੱਲੀ ਪ੍ਰੈਸ ਕਾਨਫਰੰਸ ਕਦੇ ਨਹੀਂ ਕੀਤੀ। ਜੀ ਸਕ੍ਰਿਪਟਡ ਸੀਮਤ
ਇਹ ਬਾਈਟਸ ਇੰਟਰਵਿਊ ਪ੍ਰੋਗਰਾਮ ਜੋ ਵੀ ਕਰਦੇ ਹੋ ਬਹੁਤ ਸਕ੍ਰਿਪਟਡ, ਤੁਸੀਂ ਬਿਹਤਰ ਜਾਣਦੇ ਹੋ, ਅੱਜ ਕੱਲ ਫੀਲਡ ਜੀ ਕਰਦੇ ਹੋ, ਤਾਂ ਮਤਲਬ ਕਿ ਉਹ ਕੋਈ ਵੱਡੀ ਪ੍ਰੈਸ ਕਾਨਫਰੰਸ ਜਾਂ 1 to 1 ਨਹੀਂ ਕਰਦੇ ਬਈ ਸਿੱਧਮ ਸਿੱਧਾ ਜਿਹੜਾ ਅੱਗੇ ਜਿੱਦਾਂ ਕਰਦੇ ਸਕ੍ਰਿਪਟਡ ਸੀ। ਸਕ੍ਰਿਪਟਡ ਕੀਤੀ ਨਹੀਂ ਕੀਤੀ, ਕੁਝ ਦਿਨ ਪਹਿਲਾਂ ਖੁੱਲੀ ਸੱਦ ਲਈ ਸੀ ਜੀ, ਪੰਗਾ ਪੈ ਗਿਆ ਸੀ ਪ੍ਰੋਫੈਸਰ ਸਾਹਿਬ ਨਾਲ, ਅਜੀਤ ਵਾਲਿਆਂ ਨਾਲ। ਅੱਛਾ ਜੀ, ਮੈਨੂੰ ਨਹੀਂ ਪਤਾ। ਉਸ ਦਿਨ ਉਹ ਪ੍ਰੋਫੈਸਰ ਸਾਹਿਬ ਨੇ ਨਸ਼ਿਆਂ ਤੇ ਸਵਾਲ ਪੁੱਛ ਲਿਆ। ਉਹ ਕਹਿੰਦੇ ਤੁਸੀਂ ਜਿਹੜੇ ਨਸ਼ੇ ਵਾਲਿਆਂ ਨੂੰ ਆਪਣੇ ਦਫ਼ਤਰਾਂ 'ਚ ਸੱਦਦੇ ਰਹੇ ਹੋ, ਅਸੀਂ ਉਹ ਜੇਲ੍ਹ 'ਚ ਸਿੱਟੇ ਨੇ। ਮਜੀਠੀਆ ਸਾਹਿਬ ਦੀ ਗੱਲ ਕਰਦੇ ਸੀ। ਚੰਗਾ ਅੱਛਾ ਅੱਛਾ ਮਾਹੌਲ ਅੱਛਾ, ਭਖ ਗਿਆ ਜੀ। ਜੀ ਓਕੇ ਓਕੇ ਓਕੇ। ਨਹੀਂ ਨਹੀਂ, ਦੇਖੋ ਵੀ ਜੇ ਉਹ ਨਸ਼ਿਆਂ ਵਾਲੇ ਜੇਲ੍ਹ 'ਚ ਸੁੱਟੇ ਆ ਤੇ ਫਿਰ ਨਸ਼ੇ ਹੁਣ ਕੌਣ ਸੁੱਟੀ ਜਾਂਦਾ? ਜੀ ਜੇ ਉਹ ਜੇਲ੍ਹ 'ਚ ਸੁੱਟ ਦਿੱਤੇ ਆ ਤੁਸੀਂ, ਤੇ ਜਿਹੜਾ ਦੇਖੋ ਆਹੀ ਤੇ ਇਹਨਾਂ 'ਚ ਨੁਕਸ ਆ ਨਾ। ਹੂੰ ਉਹਨਾਂ ਨੂੰ ਜਿਹੜੇ ਮਜੀਠੀਆ ਹੋਰਾਂ ਨੂੰ ਗੱਲ ਕਰਦੇ ਆ ਤਾਂ ਉਹਨਾਂ ਨੂੰ ਤਾਂ ਲੋਕਾਂ ਨੇ 17 ਚ ਹੀ ਨਕਾਰ ਦਿੱਤਾ। ਬਿਲਕੁਲ ਹੁਣ ਤੇ 27 ਆਉਣ ਵਾਲਾ ਭੌਂਕੇ। ਜੀ ਤੇ ਇਹਦਾ ਮਤਲਬ ਇਹ ਆ ਕਿ ਉਹਨਾਂ ਤੋਂ ਬਾਅਦ ਵੀ ਨਸ਼ਾ ਵਿਕਦਾ ਰਿਹਾ ਜੇ ਯੁੱਧ ਨਸ਼ਾ ਵਿਰੁੱਧ ਚੱਲਦਾ ਹੈ। ਜੀ ਇਹ ਮੇਰੇ ਖਿਆਲ ਦੇ ਨਾਲ ਬਿਲਕੁਲ ਪ੍ਰੈਸ ਕਾਨਫਰੰਸ ਜੇ ਇਦਾਂ ਦੀ ਕਰਨਗੇ ਤਾਂ ਐਕਸਪੋਜ਼ ਹੋ ਜਾਣਗੇ ਨਾ। ਇੱਕ ਸਵਾਲ ਤੇ ਉਹ ਮੈਨੂੰ ਪਤਾ ਇਹਨਾਂ ਨੂੰ, ਮੈਂ ਵਿਅਕਤੀਗਤ ਤੌਰ ਤੇ ਜਾਣਦਾ, ਵਿਫਰ ਜਾਂਦੇ ਨੇ ਬਹੁਤ ਜਲਦੀ, ਜੀ ਬਿਲਕੁਲ ਜੀ ਵਿਫਰ ਜਾਂਦੇ ਨੇ। ਤਾਂ ਮਤਲਬ ਕਿ ਕਿਸੇ ਨੂੰ ਟੌਂਟ ਮਾਰਨੀ ਤੇ ਉਹਨਾਂ ਨੂੰ ਕਹਿਣਾ ਸੀਗਾ ਕਿ ਹੁਣ ਜੇ ਕਾਊਂਟਰ ਕਰਨ ਵਾਲਾ ਹੋਵੇ, ਚਲੋ ਕਿਤੇ ਹੁਣ ਅਸੀਂ ਤੇ ਪੀਸੀ ਵਗੈਰਾ ਨਹੀਂ ਜਾਂਦੇ ਜੁਆਇਨ ਕਰਦੇ, ਕਿਤੇ ਮੇਰੇ ਵਰਗੇ ਨੂੰ ਮੌਕਾ ਮਿਲੇ ਤੇ ਮੈਂ ਬਾਅਦ ਪੁੱਛਿਆ ਮੁੱਖ ਮੰਤਰੀ ਸਾਹਿਬ ਨੂੰ ਕਿ ਸਿਸੋਦੀਆ ਸਾਹਿਬ ਉੱਥੇ ਕਿਹੜੇ ਜਾਮਨ ਖਾਣ ਗਏ ਸਨ। ਜੀ ਬਰਜਿੰਦਰ ਸਿੰਘ ਹਮਦਰਦ ਕੋਲ ਉਹ ਪਰਸੋਂ ਚੌਥ ਬੈਠੇ ਸਨ ਗੋਡਾ ਨੱਪ ਕੇ। ਉਹ ਉੱਥੇ ਕੀ ਕੀ ਬਈ ਕੀ ਸੀ ਉਹਨਾਂ ਦਾ ਉੱਥੇ ਕੰਮ? ਜੀ ਵੀ ਉਹਨਾਂ ਦੇ ਦਫ਼ਤਰ 'ਚ ਤਾਂ ਤੁਸੀਂ ਵੀ ਜਾਂਦੇ ਹੋ। ਉਸ ਵੇਲੇ ਜਿਹੜੇ ਸੱਤਾਧਾਰੀ ਸੀ ਉਹ ਵੀ ਜਾਂਦੇ ਸੀ, ਉਸ ਵੇਲੇ ਸੱਤਾਧਾਰੀ ਸੀ ਨਾ। ਤੇ ਜੋ ਡਰੱਗ ਪੈਡਲਰ ਹੈ ਤਾਂ ਉਹਨਾਂ ਨੂੰ ਸਜ਼ਾ ਕਰਾਓ। ਮਤਲਬ ਬਿਲਕੁਲ ਕਿ ਜਿਨ੍ਹਾਂ ਲੋਕਾਂ ਦੀ ਜੇ ਤੁਹਾਡੇ ਮੁਤਾਬਕ ਵੀ ਉੱਥੇ ਆਉਣੀ ਜਾਣੀ ਗਲਤ ਬੰਦਿਆਂ ਦੀ ਸੀ, ਤੇ ਮਨੀਸ਼ ਸਿਸੋਦੀਆ ਫਿਰ ਕੌਣ ਹੋਏ? ਉਹ ਵੀ ਤਾਂ ਉਸੇ ਜੀ ਦਫ਼ਤਰ 'ਚ ਬੈਠੇ ਨੇ ਜਾ ਕੇ। ਤੇ ਇਹਨੂੰ ਤੇ ਥੁੱਕ ਕੇ ਚੱਟਣਾ ਕਹਿੰਦੇ ਆ। ਤੁਸੀਂ ਬਰਜਿੰਦਰ ਸਿੰਘ ਹਮਦਰਦ ਤੇ ਵਿਅਕਤੀਗਤ, ਉਹਦੇ ਪਿਓ ਤੇ ਵਿਅਕਤੀਗਤ ਹਮਲੇ ਬੋਲੇ, ਜੀ ਵਿਅਕਤੀਗਤ ਹਮਲੇ ਬੋਲੇ, ਤੁਸੀਂ ਉਹਨਾਂ ਨੂੰ ਕਰਪਟ ਕਿਹਾ, ਤਾਂ ਉਹ ਤਾਂ ਬਾਇਜ਼ਤ ਨਿਕਲ ਗਏ। ਤੁਸੀਂ ਤਾਂ ਕਲੀਨ ਚਿੱਟ ਦਿੱਤੀ ਉਹਨਾਂ ਨੂੰ। ਹੂੰ ਫਿਰ ਤੁਹਾਨੂੰ ਕੀ ਕਹੀਏ? ਬਲਕਿ ਇਹਨਾਂ ਦਾ ਇਹ ਨਿਕਲਦਾ ਤਰੀਕਾ ਹੈ ਗੁਰਪ੍ਰੀਤ। ਕਦੇ ਵੀ ਮੈਂ ਤੁਹਾਨੂੰ ਜ਼ਿੰਦਗੀ 'ਚ ਦੱਸ ਦਿੰਦਾ, ਭਗਵੰਤ ਮਾਨ ਜੀ ਦੇ ਨਾਲ ਜਦੋਂ ਵੀ ਤੁਸੀਂ ਕਿਤੇ 1 to 1 ਵੀ ਹੋ ਜਾਓਗੇ, ਜੀ ਇਹ ਐਦਾਂ ਹੀ ਕਰਨਗੇ। ਇਹ ਟੋਪੀ ਗੋਲ ਗੋਲ ਟੋਪੀ ਕਮਾ ਦੇਣਗੇ ਜੀ। ਜੀ ਤਾਂ ਤੁਹਾਡਾ ਕਾਊਂਟਰ ਜ਼ਬਰਦਸਤ ਹੋਣਾ ਚਾਹੀਦਾ। ਫਿਰ 2 ਮਿੰਟ ਹੀ ਅੜਦੇ ਹੁੰਦੇ ਆ, ਫਿਰ ਹੋ ਸਕਦਾ ਤੁਹਾਡੇ ਗਲ ਪੈਣ ਤੱਕ ਵੀ ਚਲੇ ਜਾਣ, ਜਾਂ ਤੁਹਾਨੂੰ ਕਹਿ ਖਹਿੜਾ ਦੇਣਗੇ ਛਡਾ ਤੁਸੀਂ। ਖਹਿੜਾ ਛਡਾ ਹਾਂਜੀ, ਕੇ ਭੱਜਣ ਦੀ ਬੜੀ ਆਦਤ ਹੈ ਆਮ ਤੌਰ ਤੇ ਇਹਨਾਂ ਨੂੰ। ਬਸ ਜੀ। ਜਾਂ ਖਹਿੜਾ ਛਡਾਉਣਗੇ ਤੇ ਜਾਂ ਤੁਹਾਡੇ ਖਹਿੜੇ ਪੈ ਜਾਣਗੇ। ਫਿਰ ਗੱਲਾਂ ਦੋ ਹੀ ਨੇ ਨਾ, ਜਾਂ ਤਾਂ ਜੀ ਗਲ ਲੱਗ ਜਾਂਦੇ ਆ ਜਾਂ ਫਿਰ ਗਲ ਪੈਂਦੇ ਆ ਨਾ। ਜਾਂ ਬਿਲਕੁਲ ਤਾਂ ਗੱਲ ਤਾਂ ਇਹ ਸੂਰਤ ਹਾਲ ਹੋ ਜਾਂਦੀ ਹੈ। ਖੈਰ, ਪ੍ਰੈਸ ਕਾਨਫਰੰਸ ਦੀ ਆਪਾਂ ਗੱਲ ਕਰ ਰਹੇ ਸਾਂ। ਜੀ ਅੱਜ ਇਹਨਾਂ ਨੇ ਮਤਲਬ ਕਿਹਾ ਕਿ ਜਲਦ 1600 ASI SI ਇੰਸਪੈਕਟਰ ਜਿਹੜੇ ਉਹ ਮਿਲਣਗੇ। ਥਾਣਿਆਂ ਦੇ ਉੱਤੇ ਜਿਹੜੇ ਟੈਕ ਹੁੰਦੇ ਨੇ ਉਹਨਾਂ ਦੇ ਪਿੱਛੇ ਪਾਕਿਸਤਾਨੀ ਏਜੰਸੀਆਂ ਦੇ ਕਾਰੇ ਆ। ਮਤਲਬ ਇਹਨਾਂ ਨੇ ਸਾਰੀਆਂ ਗੱਲਾਂ ਕਹੀਆਂ ਨੇ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਕਿਹਾ ਕਿ ਮੈਂ 400 ਥਾਣਿਆਂ ਦਾ SHO ਨਹੀਂ, ਕਿਉਂਕਿ ਜਦੋਂ ਪੱਤਰਕਾਰਾਂ ਨੇ ਵੇਖੋ, ਮਾੜੀ ਮੋਟੀ ਸੰਗਤ ਦਾ ਵੀ ਅਸਰ ਹੁੰਦਾ ਹੈ ਨਾ। DGP ਸਾਹਿਬ ਵੀ ਮਾਨ ਸਾਹਿਬ ਦੇ ਕਾਰਜਕਾਲ ਦੇ DAGP ਨੇ। ਤਾਂ ਇਹਨਾਂ ਨੇ ਜਦੋਂ ਮਤਲਬ ਕਿ ਸਵਾਲ ਕੀਤਾ ਗਿਆ ਕਿ ਬਈ SGPC ਨੇ ਹੁਣ ਤੱਕ 25 ਸ਼ਿਕਾਇਤਾਂ ਦਿੱਤੀਆਂ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ, ਜੀ ਇਹ SGPC ਤੇ ਦਰਬਾਰ ਸਾਹਿਬ ਤੋਂ ਸਨ, ਤਾਂ 3-4 ਮਾਮਲਿਆਂ ਦੇ ਵਿੱਚ ਹੀ FIR ਦਰਜ ਹੋਈ ਹੈ। ਇਹ ਜਥੇਦਾਰ ਗੜਗੱਜ ਜੀ ਦਾ ਕਹਿਣਾ। ਤਾਂ ਜੀ ਇਹਨਾਂ ਦਾ ਜਵਾਬ ਸੀ ਕਿ ਅਸੀਂ ਪ੍ਰੋਫੈਸ਼ਨਲੀ ਕੰਮ ਕਰਦੇ ਹਾਂ। ਮੈਂ 400 ਥਾਣਿਆਂ ਦਾ SHO ਥੋੜੀ ਹਾਂ। ਇਸ ਬਾਰੇ ਹੂੰ ਸੰਬੰਧਤ SH ਨੂੰ ਪਤਾ ਹੋਏਗਾ। ਮੇਰਾ ਕੰਮ ਪਾਲਿਸੀ ਮੇਕਿੰਗ ਦਾ ਹੈ, ਸਟੇਟ ਪੁਲਿਸ ਨੂੰ ਕਿਸ ਸਾਈਡ ਲੈ ਕੇ ਜਾਣਾ। ਜੇ ਪਾਲਿਸੀ ਮੇਕਿੰਗ ਦਾ ਤੇ ਫਿਰ ਪਾਲਿਸੀ ਮੇਕਿੰਗ ਤੇ ਜ਼ਿੰਮੇਵਾਰੀ ਜ਼ਰੂਰ ਆਪਦੀ ਤੈਅ ਕਰ ਲਓ। ਜੀ ਕਿਉਂ ਕਿਹੜੀ ਪਾਲਿਸੀ ਹੈ ਕਿ ਬਈ ਜਿਹਦੇ ਵਿੱਚ ਅੱਜ ਤੱਕ ਲੌਜਿਸਟਿਕ ਸਪੋਰਟ ਦੇਣ ਵਾਲੇ ਤੇ 3 ਜਣੇ ਅਬੋਰ ਐਨਕਾਊਂਟਰ 'ਚ ਮਾਰ ਦਿੱਤੇ ਜਾਂਦੇ ਨੇ ਫੜ ਕੇ, ਬਿਲਕੁਲ ਪਰ ਜੀ ਅਸਲ 3 ਸ਼ੂਟਰ ਜਿਹੜੇ ਅੱਜ ਤੱਕ ਬਾਹਰ ਨੇ। ਹੂੰ ਰਾਣਾ ਵਾਲਾ ਚੌਰੀਏ ਦਾ ਕੋਈ ਰਸ਼ੀਆ ਚੋਂ ਆਇਆ ਜੀ, ਫਲਾਣਾ ਆਇਆ ਜੀ, ਆ ਫਲਾਣਾ ਫੜ ਲਿਆ, ਉਹਦਾ ਸਪੋਰਟਰ ਕੋਈ ਕਾਤਲਾਂ ਦਾ। ਪਰ ਕਾਤਲ ਅਸਲ ਕਿੱਥੇ ਨੇ? ਜੀ ਪਾਲਿਸੀ ਮੇਕਿੰਗ ਦੇ ਵਿੱਚ
ਫਿਰ ਤੁਹਾਨੂੰ ਇਹ ਵੀ ਜ਼ਿੰਮੇਵਾਰੀ ਲੈਣੀ ਪਵੇਗੀ ਜਿਹੜੀਆਂ ਸੁਸਾਈਡ ਹੋ ਰਹੀਆਂ ਨੇ ਪੁਲਿਸ ਫੋਰਸ ਦੇ ਵਿੱਚ, ਤੇ ਜਿਨ੍ਹਾਂ ਨੂੰ ਨਾਮ ਜੀ ਦਿੱਤਾ ਜਾਂਦਾ ਹੈ ਕਿ ਜੀ ਰਾਈਫਲ ਸਾਫ਼ ਕਰਦੇ ਆ ਜਾਂ ਪਿਸਟਲ ਸਾਫ਼ ਕਰਦੇ ਆ ਮਰ ਗਏ। ਜੀ ਪਾਲਿਸੀ ਮੇਕਿੰਗ 'ਚ ਤਾਂ ਕਿਤੇ ਨਾ ਕਿਤੇ ਉੱਥੇ ਵੀ ਕਮੀ ਹੈ ਕਿ ਜੋ ਇਹਨਾਂ ਦੀ ਨਿਯਮਤ ਛੁੱਟੀ ਹੋਣੀ ਚਾਹੀਦੀ ਹੈ, ਨਿਯਮਤ ਡਿਊਟੀ ਹੋਣੀ ਚਾਹੀਦੀ, ਉਹ ਵੀ ਤੇ ਪਾਲਿਸੀ ਮੇਕਿੰਗ ਦਾ ਹਿੱਸਾ ਹੈ। ਕਿਉਂ ਇੰਨੀ VRS ਮੰਗੀ ਜਾ ਰਹੀ ਹੈ ਪੁਲਿਸ ਫੋਰਸ ਦੇ ਵਿੱਚੋਂ? ਜੀ ਇਹ ਵੀ ਤਾਂ ਪਾਲਿਸੀ ਮੇਕਿੰਗ ਦੀ ਚਰਚਾ ਹੋਣੀ ਚਾਹੀਦੀ ਜੇ ਤੁਹਾਡੇ ਵੱਸ ਹੈ ਪਾਲਿਸੀ ਮੇਕਿੰਗ। ਕਿਉਂ ਪੁਲਿਸ ਆਫੀਸਰ ਜਿਹੜੇ ਤਰਜੀਹ ਦੇਣ ਲੱਗ ਪਏ, ਪੁਲਿਸ ਅਧਿਕਾਰੀ ਕਰਮਚਾਰੀ ਕਿ ਇੱਥੋਂ ਛੱਡੋ ਨੌਕਰੀ, ਬਾਹਰ ਸੈਟਲ ਹੋ ਜਾ। ਜੀ ਪਾਲਿਸੀ ਤਾਂ ਇਹਦੇ ਤੇ ਵੀ ਮੰਗ ਕਰਦੀ ਹੈ ਨਾ। ਹੂੰ ਤੁਹਾਡੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ 'ਚ ਟੁੰਨ ਹੋ ਜਾਂਦੇ ਨੇ, ਚਿੱਟੇ ਦੇ ਨਸ਼ੇ 'ਚ ਟੁੰਨ ਹੋਏ ਫਿਰਦੇ ਨੇ, ਵੀਡੀਓ ਵਾਇਰਲ ਹੁੰਦੀਆਂ ਨੇ। ਪਾਲਿਸੀ ਮੇਕਿੰਗ ਤੇ ਫਿਰ ਉੱਥੇ ਵੀ ਚਾਹੀਦੀ, ਉਹਦਾ ਵੀ ਕੰਮ ਹੈ। ਬਿਲਕੁਲ ਤਾਂ ਫੀਲਡ ਦੇ ਵਿੱਚ ਕਿੰਨੇ 1 ਲੱਖ ਬੰਦੇ ਪਿੱਛੇ ਕਿੰਨੇ ਪੁਲਿਸ ਕਰਮੀ ਰਹਿ ਜਾਂਦੇ ਨੇ ਥਾਣੇ ਦੇ ਵਿੱਚ? ਜੀ ਪਾਲਿਸੀ ਮੇਕਿੰਗ ਦਾ ਤਾਂ ਇਹ ਵੀ ਹਿੱਸਾ ਹੈ। ਪਾਲਿਸੀ ਮੇਕਿੰਗ ਦਾ ਤਾਂ ਇਹ ਵੀ ਹਿੱਸਾ ਹੋਣਾ ਚਾਹੀਦਾ ਕਿ ਰਾਜਨੀਤਿਕ ਦਖਲ ਕਿੰਨਾ ਕੁ ਹੋਵੇ। ਔਰ ਤੁਸੀਂ ਤੇ ਖੁਦ ਰਾਜਨੀਤਿਕ ਦਖਲ ਕਰਕੇ ਲੱਗੇ ਹੋਏ ਹੋ। ਜੀ ਕਾਰਜਕਾਰੀ, ਤੁਸੀਂ ਇੱਕ ਸ਼ਬਦ ਬੜਾ ਘਰੋੜ ਕੇ ਬੋਲਿਆ, ਕਾਰਜਕਾਰੀ, ਕਿਉਂਕਿ ਇਦਾਂ ਹੀ ਮਾਨ ਸਾਹਿਬ ਬੋਲਦੇ ਹੁੰਦੇ ਨਾ, ਕਾਰਜਕਾਰੀ ਜਥੇਦਾਰ। ਇਹ ਵੀ ਕੋਈ ਜੀ ਕਾਰਜਕਾਰੀ ਜਥੇਦਾਰ ਵੀ ਹੁੰਦਾ ਕੋਈ? ਏਦਾਂ ਹੁੰਦੇ ਆ ਸਾਹਿਬ, ਜਿੱਦਾਂ ਤੁਹਾਡੇ DGP ਸਾਹਿਬ ਹੈ, ਸਾਡੇ ਗੁਰਪ੍ਰੀਤ ਨੇ ਦੱਸਿਆ, ਜਿੱਦਾਂ ਏਦਾਂ ਹੁੰਦੇ ਆ, ਜੀ ਏਦਾਂ ਚੱਲਦੇ ਆ। ਤਾਂ ਗੱਲ ਇਹ ਹੈ ਕਿ ਪਾਲਿਸੀ ਮੇਕਿੰਗ ਵਧੀਆ, ਤੁਹਾਡਾ ਜਵਾਬ ਵਧੀਆ DGP ਸਾਹਿਬ, ਪਰ ਪਾਲਿਸੀ ਮੇਕਿੰਗ ਦੇ ਵਿੱਚ ਤੁਹਾਨੂੰ ਫਿਰ ਜਵਾਬਦੇਹ ਹੋਣਾ ਪਵੇਗਾ ਬਹੁਤ ਸਾਰੀਆਂ ਗੱਲਾਂ ਲਈ। ਘੱਟੋ ਘੱਟ ਉਹ ਚੀਜ਼ਾਂ ਤੇ ਤੁਸੀਂ ਨਾ ਮੰਨੋ, ਤਸਲੀਮ ਕਰੋ ਕਿ ਹਾਂ ਸਾਡਾ ਇੱਥੇ ਲੈਕ ਹੈ, ਸਾਨੂੰ ਇੱਥੇ ਕੰਮ ਕਰਨ ਦੀ ਜ਼ਰੂਰਤ ਹੈ, ਇੱਥੇ ਵਧੀਆ ਪਾਲਿਸੀ ਮੇਕਿੰਗ ਦੀ ਜ਼ਰੂਰਤ ਹੈ ਜੀ। ਜੀ ਉਧਰ ਸਕੂਲਾਂ 'ਚ ਛੁੱਟੀਆਂ ਵਧਾ ਦਿੱਤੀਆਂ ਜੀ। ਹਾਂਜੀ ਦੇਖੋ, ਠੰਡ ਵੱਧ ਗਈ ਆ ਤੇ ਉਧਰੋਂ ਛੁੱਟੀਆਂ ਵੱਧ ਗਈਆਂ ਨੇ, ਤੇ ਬੱਚਿਆਂ ਨੂੰ ਮੌਜਾਂ ਹੀ ਮੌਜਾਂ, ਮੌਜਾਂ ਹੀ ਮੌਜਾਂ। ਜੀ ਭਾਈ ਜਿਵੇਂ ਅੱਜ ਹਰਜੋਤ ਸਿੰਘ ਬੈਂਸ ਨੇ ਛੁੱਟੀਆਂ ਦਾ ਐਲਾਨ ਕੀਤਾ, ਟੀਚਰਾਂ 'ਚ ਜਵਾਕਾਂ 'ਚ ਜੋ ਖੁਸ਼ੀ ਦੀ ਲਹਿਰ ਸੀ ਬਾਈ, ਬੱਲੇ ਬੱਲੇ। ਪਰ ਜਿਹੜੇ ਜਵਾਕ ਨਾਨਕਿਆਂ ਦੇ ਘਰ ਟਿਕੇ ਸਨ ਗੁਰਪ੍ਰੀਤ ਜੀ, ਉਹਨਾਂ ਦੇ ਵਿੱਚ ਥੋੜੀ ਜਿਹੀ ਲਹਿਰ ਦੂਜੇ ਪਾਸੇ ਹੁਣ ਦੌੜ ਗਈ ਕਿ ਬਾਈ ਹੁਣ ਖਾਣ ਪੀਣ ਦਾ ਬੰਦੋਬਸਤ ਕਰੀਏ ਬੱਚਿਆਂ ਵਾਸਤੇ। ਤੇ ਜਿਹੜੇ ਜੀ ਨਾਨਕਿਓ ਆ ਗਏ ਵਿਚਾਰੇ ਦੁਪਹਿਰ ਤੱਕ, ਉਹ ਬੜੇ ਮਾਯੂਸ ਕਿ ਹੁਣ ਕੀ ਕਰੀਏ, ਪਾਪਾ ਨੇ ਜੀ ਛੱਡ ਕੇ ਵੀ ਬਿਲਕੁਲ ਨਹੀਂ ਆਉਣਾ ਪਿੱਛੇ, ਹੁਣ ਜਿੱਦ ਵੀ ਹੂੰ ਨਹੀਂ ਕਰ ਸਕਦੇ ਕਿ ਫੇਰ ਨਾਨਕਿਆਂ ਨੂੰ ਚੱਲੀਏ। ਯਾਨੀ ਇਹ ਥੋੜੀ ਜਿਹੀ ਗੜਬੜ ਹੋ ਗਈ ਕਿ 1-2 ਵਜੇ ਐਲਾਨ ਆਇਆ, ਕੁਝ ਬੱਚੇ ਜਿਹੜੇ ਉਹ ਚਾਨਚੱਕ ਨਾਨਕੇ ਘਰ ਤੋਂ ਦੱਦ ਕੇ ਘਰ ਪਹੁੰਚ ਗਏ, ਘਾਟਾ ਹੋ ਗਿਆ ਉਹਨਾਂ ਨੂੰ ਥੋੜਾ ਜਿਹਾ। ਤਾਂ ਖੈਰ ਛੁੱਟੀਆਂ ਵੱਧ ਗਈਆਂ ਜੀ, ਰੌਚਕ ਹੁੰਦਾ ਕਿਸੇ ਛੁੱਟੀ ਦਾ ਵੱਧ ਜਾਣਾ, ਆਪਾਂ ਨੂੰ ਵੀ ਪਤਾ ਹੈ ਕਿ ਕਿੰਨਾ ਸੁਖਦਾਇਕ ਹੁੰਦਾ। ਬੇਸ਼ੱਕ ਕ੍ਰੂਸ਼ਲ ਟਾਈਮ ਹੁੰਦਾ ਹੈ, ਪੇਪਰਾਂ ਦੀ ਤਿਆਰੀ ਆ ਬੱਚਿਆਂ ਦੀ, ਪਰ ਇਹ ਮਜਬੂਰੀ ਹੋ ਗਈ। ਮੈਂ ਅੱਗੇ ਵੀ ਕਿਹਾ ਤੇ ਮੈਂ ਖੁਦ ਸਿੱਖਿਆ ਮੰਤਰੀ ਨੂੰ ਕਹਿ ਵੀ ਚੁੱਕਾ, ਸਿੱਖਿਆ ਮੰਤਰੀ ਦੀ ਟੀਮ ਨੂੰ ਵੀ ਕਹਿ ਚੁੱਕਾ ਕਿ ਸਾਨੂੰ ਹੁਣ ਕਲਾਈਮੇਟ ਚੇਂਜ ਦੇ ਹਿਸਾਬ ਦੇ ਨਾਲ ਵੇਖਣਾ ਪਵੇਗਾ, ਖਾਸ ਤੌਰ ਤੇ ਸਿਆਲ ਦੀਆਂ ਛੁੱਟੀਆਂ ਨੂੰ, ਕਿ ਅਸੀਂ ਇਹ ਜਿਹੜੀਆਂ ਛੁੱਟੀਆਂ 10-15 ਕਰਨੀਆਂ ਨੇ, ਕਿ ਕਿਹੜੀ ਡੇਟ ਤੋਂ ਕਿਹੜੀ ਡੇਟ ਤੱਕ ਕਰ ਸਕਦੇ ਹਾਂ। ਕੀ ਜੀ ਨਵੇਂ ਸਾਲ ਤੋਂ ਮਾਘੀ ਤੱਕ, ਜੀ ਜਾਂ ਅਸੀਂ ਜੋ ਆਪਾਂ ਦੇਖਦੇ ਆਮ ਤੌਰ ਤੇ ਕ੍ਰਿਸਮਸ ਤੋਂ ਸ਼ੁਰੂ ਹੁੰਦੀਆਂ ਨੇ ਨਵੇਂ ਸਾਲ ਤੱਕ, ਕਿਉਂਕਿ ਜੀ ਇਸ ਹਫਤੇ ਦੇ ਵਿੱਚ ਕੋਈ ਠੰਡ ਜ਼ਿਆਦਾ ਨਹੀਂ ਹੁੰਦੀ। ਅੱਜ ਕੱਲ ਆਪਾਂ ਦੇਖਿਆ, ਅੱਗੇ ਜੀ ਸਾਨੂੰ ਪਤਾ ਕਿ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਸਭਾ ਸਾਨੂੰ ਬਚਪਨ 'ਚ ਦੱਸਿਆ ਗਿਆ ਸੀ ਕਿ ਉਦੋਂ ਬੜੀ ਕਹਿਰ ਦੀ ਠੰਡ ਹੁੰਦੀ ਹੈ, ਮੀਂਹ ਕਣੀ ਦਾ ਜੀ ਵੀ ਹੁੰਦਾ ਹੈ। ਤਾਂ ਮਤਲਬ ਕਿ ਅੱਜ ਆਪਾਂ ਜੇ ਦੇਖੀਏ ਤਾਂ ਉਹ ਗੱਲ ਨਹੀਂ ਹੈਗੀ, ਮਤਲਬ ਕਿ ਬਿਲਕੁਲ ਕਿਤੇ ਪਵੇ ਤੇ ਜਾ ਕੇ 29-30 ਦੇ ਕਰੀਬ ਠੰਡ ਜਿਹੜੀ ਆ ਉਹ ਜ਼ਿਆਦਾ ਪੈਂਦੀ ਆ। ਤਾਂ ਬਹਰਹਾਲ ਸਾਨੂੰ ਥੋੜਾ ਜਿਹਾ ਸੋਚਣਾ ਪਵੇਗਾ ਕਿ ਜੇ ਛੁੱਟੀਆਂ ਕਰਨੀਆਂ ਜ਼ਰੂਰੀ ਨੇ, ਕਿਉਂਕਿ ਛੋਟੇ ਬੱਚਿਆਂ ਵਾਸਤੇ, ਛੋਟੇ ਬਾਲ ਤੇ ਠੰਡ ਦੇ ਵਿੱਚ ਬੜਾ ਠੁਰ-ਠੁਰ ਕਰਦੇ ਨੇ, ਤਾਂ ਬਾਈ ਉਹਨਾਂ ਜੀ ਨੂੰ ਛੁੱਟੀਆਂ ਕਿਸ ਤਰੀਕ ਤੋਂ ਕਿਸ ਤਰੀਕ ਤੱਕ ਕੀਤੀਆਂ ਜਾ ਸਕਦੀਆਂ, ਸਿੱਖਿਆ ਸ਼ਾਸਤਰੀ ਦੇਖਣ। ਕਿਉਂਕਿ ਹੁਣ ਆਪਣੇ ਤੁਹਾਨੂੰ ਪਤਾ ਹੈ ਕਿ ਮੌਸਮ ਦਾ ਪੈਟਰਨ ਆਲਮੋਸਟ ਬਦਲਿਆ ਹੋਇਆ, ਕਿ ਕਈ ਵਾਰ ਜੀ ਸਰਦੀ ਲੰਮੀ ਚਲੀ ਜਾਂਦੀ ਹੈ, ਕਈ ਵਾਰ ਸਰਦੀ ਬਹੁਤ ਛੋਟੀ ਹੁੰਦੀ ਹੈ, ਕਈ ਵਾਰ ਸਰਦੀ ਪਛੜ ਕੇ, ਕਈ ਵਾਰ ਸਰਦੀ ਬਿਲਕੁਲ ਅਗਾੜੀ ਆ ਜਾਂਦੀ ਆ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਵੇਖ ਕੇ ਕਰਨੀਆਂ ਚਾਹੀਦੀਆਂ। ਪਰ ਅੱਜ ਤੁਹਾਨੂੰ ਪਤਾ ਸ਼ੀਤ ਲਹਿਰ ਚੱਲ ਪਈ ਆ ਪੰਜਾਬ ਦੇ ਵਿੱਚ, ਤੇ ਵਾਰਨਿੰਗ ਵੀ ਆ ਕਿ ਅਗਲੇ 2-4 ਦਿਨ ਤੇ ਠੰਡ ਜਿਹੜੀ ਆ ਕਹਿਰ ਦੀ ਪੈ ਸਕਦੀ ਹੈ, ਤੇ ਮੀਂਹ ਕਣੀ ਦੀ ਵੀ ਸੰਭਾਵਨਾ ਜਿਹੜੀ ਪੇਸ਼ੀਨ ਗੋਈ ਆ ਉਹ ਕੀਤੀ ਗਈ ਆ। ਜੀ ਇਸ ਤੋਂ ਅੱਗੇ ਜੇਕਰ ਚਲੀਏ ਤਾਂ ਪੰਜਾਬ ਦੇ ਵਿੱਚ ਕਹਿੰਦੇ ਇੱਕ ਹੋਰ ਸਕੀਮ ਫੇਲ ਹੋ ਗਈ ਹੈ ਜੀ। ਇਹ ਕਿਹੜੀ ਸਕੀਮ ਹੈ ਜਿਹਦਾ ਭੋਗ ਪੈ ਗਿਆ? ਉਜਵਲਾ ਸਕੀਮ।
ਜੀ, ਤੁਹਾਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਇੱਕ ਬੜਾ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਕਿ ਹਾਸ਼ੀਆਗ੍ਰਸਤ ਲੋਕਾਂ ਨੂੰ, ਆਰਥਿਕ ਪੱਖੋਂ ਜਿਹੜੇ ਬਹੁਤ ਗਰੀਬ ਸੀਗੇ, ਕਿ ਉਹਨਾਂ ਨੂੰ ਫ੍ਰੀ ਸਿਲੰਡਰ ਦਿੱਤੇ ਸਨ, ਚੁੱਲ੍ਹਾ ਦਿੱਤਾ ਸੀਗਾ। ਪਰ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤਾਂ ਇੱਕ ਲੋਕ ਸਭਾ ਦੇ ਪ੍ਰਸ਼ਨ ਦੇ ਉੱਤਰ ਦੇ ਵਿੱਚ ਜੋ ਗੱਲ ਨਿਕਲ ਕੇ ਆਈ ਆ ਪੰਜਾਬ ਮੁਤਲਕ, ਕਿ 2024-25 ਦੇ ਵਿੱਚ ਸੂਬੇ 'ਚ 1,21,000 ਲਾਭਪਾਤਰੀਆਂ ਨੇ ਇੱਕ ਵਾਰ ਵੀ LPG ਸਿਲੰਡਰ ਰਿਫਿਲ ਨਹੀਂ ਕਰਵਾਇਆ, ਜਦ ਕਿ 99,000 ਲੋਕਾਂ ਨੇ ਸਿਰਫ ਇੱਕੋ ਵਾਰ ਸਿਲੰਡਰ ਭਰਵਾਇਆ। ਯਾਨੀ ਲਗਭਗ 1.25 ਲੱਖ ਆ ਇਹਨਾਂ ਨੇ, ਮਤਲਬ ਕਿ ਇੱਕ ਵਾਰ ਵੀ ਨਹੀਂ ਭਰਵਾਇਆ ਜਾਂ ਇੱਕ ਵਾਰ ਭਰਵਾਇਆ, ਤੇ ਜਾਂ ਜੀ, 24-25 ਦੇ ਵਿੱਚ ਤੇ ਬਿਲਕੁਲ ਜ਼ੀਰੋ ਰਿਹਾ ਕੰਮ। ਤਾਂ ਜੀ, ਇਹ ਪੰਜਾਬ ਦੀ ਕਹਾਣੀ ਹੈ। ਇਹ ਪੰਜਾਬ ਦੀ ਨਹੀਂ, ਜੇ ਤੁਸੀਂ ਡਾਟਾ ਤੇ ਜਾਓਗੇ, ਮੈਂ ਵੱਖ-ਵੱਖ ਰਿਪੋਰਟਾਂ ਉਜਵਲਾ ਸਕੀਮ ਤੇ ਕੀਤੀਆਂ ਵੀ ਆ, ਪੜ੍ਹੀਆਂ ਲਿਖੀਆਂ ਵੀ ਆ, ਸਾਰਾ ਕੁਝ ਕੀਤਾ ਹੈ। ਤਾਂ ਇਹਦੇ ਵਿੱਚ ਜਿਹੜੇ ਲਗਭਗ 10 ਕਰੋੜ ਲਾਭਪਾਤਰੀ ਸਨ ਨਾ ਜੀ, ਗੁਰਪ੍ਰੀਤ, ਉਹਨਾਂ ਚੋਂ 2 ਕਰੋੜ ਦੀ ਕਹਾਣੀ ਆਈਓ ਆ, ਕਿਉਂਕਿ ਜੀ, ਸਿਲੰਡਰ ਭਰਾਉਣ ਲਈ ਤੁਹਾਡੇ ਕੋਲ 1000 ਰੁਪਇਆ ਹੋਣਾ ਜ਼ਰੂਰੀ ਆ। ਹੂੰ, ਗਰੀਬ ਨੂੰ 1000 ਰੁਪਇਆ ਕੱਢਣਾ ਬੜਾ ਔਖਾ ਹੈ। ਔਰ ਸਿਆਲਾਂ ਦੇ ਵਿੱਚ ਖਾਸ ਤੌਰ ਤੇ ਜੇ ਤੁਸੀਂ ਅੱਜ ਦੇ ਦੌਰ 'ਚ ਦੇਖੋਗੇ ਤਾਂ ਹੁਣ ਗਰੀਬ ਦੇ ਘਰ ਜਿਹੜੀ 300 600 ਯੂਨਿਟ ਬਣਦੀ ਆ, ਉਹ ਜਿਹੜੀ ਸਹੂਲੀਅਤ ਹੈ ਉਹ ਫਿਰ ਹੀਟਰ 'ਚ ਤਬਦੀਲ ਹੋ ਜਾਂਦੀ ਆ, ਜੀ, ਜਾਂ ਇੰਡਕਸ਼ਨ। ਕੋਈ ਸਰਦਾ ਹੂੰ, ਥੋੜਾ ਜਿਹਾ ਤਾਂ ਇੰਡਕਸ਼ਨ ਲੈ ਆਉਂਦਾ, ਕੋਈ 1000-1500 ਦਾ, ਨਹੀਂ ਤਾਂ ਹੀਟਰ ਤੁਹਾਨੂੰ ਪਤਾ 200-400 ਦੇ ਮਿਲ ਜਾਂਦੇ ਆ। ਬਿਲਕੁਲ, ਤੇ ਇਸ ਕਰਕੇ ਇਸ ਸਕੀਮ ਜਾਂ ਕੁੰਡੀ ਸਕੀਮ ਵੀ ਚੱਲਦੀ ਆ। ਤਾਂ ਫਿਰ ਅਗਲਾ ਉਸ ਸਿਲੰਡਰ ਜਿਹੜਾ ਕਿ ਮਹੀਨੇ, ਡੇਢ ਮਹੀਨੇ ਬਾਅਦ, 2 ਮਹੀਨੇ ਬਾਅਦ ਰੀਫਿਲ ਕਰਾਉਣਾ ਪੈਂਦਾ ਤੁਹਾਨੂੰ, ਤੇ ਗਰੀਬ ਬੰਦਾ ਨਹੀਂ। ਇੱਥੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਸ ਸਕੀਮ ਨੇ, ਠੀਕ ਹੈ ਸਕੀਮ ਮੈਂ ਮਾੜੀ ਨਹੀਂ ਕਹਿੰਦਾ, ਵਧੀਆ ਸਕੀਮ ਸੀ, ਪਰ ਇਹਦੇ ਵਿੱਚ ਜਾਂ ਤਾਂ ਗਰੀਬਾਂ ਨੂੰ ਸਬਸਿਡੀ ਹੋਰ ਵਧਾ ਕੇ ਦਿੱਤੀ ਜਾਂਦੀ, ਕਿਉਂਕਿ ਇੱਕ ਪਾਸੇ ਤੇ ਉਜਵਲਾ ਸਕੀਮ 'ਚ ਤੁਸੀਂ ਸਿਲੰਡਰ ਤੇ ਚੁੱਲ੍ਹੇ ਦਿੱਤੇ, ਤੇ ਦੂਜੇ ਪਾਸੇ ਜਿਹੜੀ ਸਬਸਿਡੀ ਮਿਲਦੀ ਸੀ, ਬੜੀ ਵੱਡੀ ਸਬਸਿਡੀ ਹੁੰਦੀ ਸੀ, ਉਹ ਮੋਦੀ ਰਾਜ ਦੇ ਵਿੱਚ ਘਟਾ ਕੇ 20-25 ਰੁਪਏ ਮਜ਼ਾਕ ਜਿਹਾ ਕਰ ਦਿੱਤਾ। ਮੈਨੂੰ ਵੀ ਕਈ ਵਾਰ ਮੈਸੇਜ ਆ ਜਾਂਦਾ, ਮੇਰਾ ਜੀ ਕਰਦਾ ਫੋਨ ਪਵਾ ਕੇ ਮਾਰਾਂ ਕਿ 20-25 ਰੁਪਈਆਂ ਦੀ ਤੇ ਪਾਣੀ ਦੀ ਬੋਤਲ ਆਉਂਦੀ ਹੈ, ਤੇ 20-25 ਰੁਪਈਏ ਇਹ ਸਬਸਿਡੀ ਪਾਉਣ ਡਏ, ਇਹਦੇ ਨਾਲੋਂ ਤੇ ਅਸੀਂ ਮੂੰਹ ਕਾਲਾ ਕਰਾ ਕੇ ਕੀ ਲੈਣਾ, ਛੱਡੋ ਖੜਾ। ਤਾਂ ਗੱਲ ਇਹ ਆ ਕਿ ਬਈ ਆਹ ਸਾਰਾ ਕੁਛ ਆ, ਜਿਸ ਕਾਰਨ ਇਹ ਜਿਹੜੀ ਉਜਵਲਾ ਸਕੀਮ ਹੈ ਪੰਜਾਬ ਦੇ ਬਹੁਤ ਸਾਰੇ ਲਾਭਪਾਤਰੀਆਂ ਵਾਸਤੇ ਫੇਲ ਹੀ ਹੈ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉੱਧਰ ਲੁਧਿਆਣਾ ਦੇ ਵਿੱਚ ਕਾਂਗਰਸੀ ਬੀਬੀਆਂ ਜਿਹੜੀਆਂ ਮਹਿਲਾ ਕਾਰਕੁਨ ਨੇ, ਉਹਨਾਂ ਨੇ ਹੱਲਾ ਬੋਲਿਆ ਹੈ। ਹਾਂਜੀ, ਦੇਖੋ ਉਹਨਾਂ ਨੇ ਕਿਹਾ ਕਿ ਭਾਈ ਜਲਦੀ ਤੋਂ ਜਲਦੀ ਜਿਹੜੀ ਇਹ ਸਰਕਾਰ ਆ ਨਾ, ਉਹ 1000 ਰੁਪਏ ਵਾਲੀ ਗਰੰਟੀ ਪੂਰੀ ਕਰੇ। ਵੇਖੋ ਜੀ, ਗੱਲ ਇਹ ਆ ਕਿ ਇਹ ਤੇ ਚਲੋ ਸਿਆਸੀ ਸਟੰਟਬਾਜ਼ੀਆਂ ਹੁੰਦੀਆਂ ਨੇ। ਇਹਨਾਂ ਜੀ, ਬੀਬੀਆਂ ਦੀ ਫੋਟੋ ਜ਼ਰੂਰ ਸੇਵ ਕਰ ਲੈਣਾ। ਜੇ ਕੱਲ ਨੂੰ ਕਾਂਗਰਸ ਦੀ ਸਰਕਾਰ ਆ ਗਈ ਤੇ ਇਹਨਾਂ ਨੂੰ ਪੁੱਛਾਂਗੇ ਵੀ ਕਿੰਨੀਆਂ ਕੁ ਤੁਸੀਂ ਕਾਂਗਰਸ ਤੋਂ ਬੀਬੀਆਂ ਵਾਸਤੇ ਯੋਜਨਾਵਾਂ ਜਿਹੜੀਆਂ ਉਹ ਲੈ ਕੇ ਦਿਓਗੇ। ਹੁਣ ਇਹਨਾਂ ਨੇ ਜੋ ਗੱਲ ਕਹੀ ਆ, ਕਾਂਗਰਸ ਦੀ ਜੋ ਮਹਿਲਾ ਪ੍ਰਧਾਨ ਆ ਜਾਂ ਜੋ ਪੇਂਡੂ ਪ੍ਰਧਾਨ ਆ ਉਸ ਇਲਾਕੇ ਦੀ, ਉਹਨਾਂ ਨੇ ਕਿਹਾ ਜੀ 48,000 ਰੁਪਏ ਤਾਂ ਪਿਛਲਾ ਬਕਾਇਆ ਬਣਦਾ ਹੈ, ਜੀ, ਤੇ ਇਹ ਸਕੀਮ ਇਹਨਾਂ ਨੇ ਹੁਣ ਤੱਕ ਲਾਂਚ ਨਹੀਂ ਕੀਤੀ। ਦੇਖੋ ਗੱਲ ਸਾਹਿਬ ਇਹ ਆ ਕਿ ਮੈਂ ਤੁਹਾਨੂੰ 2 ਗੱਲਾਂ ਦੱਸੀਆਂ ਸੀਗੀਆਂ ਕਿ ਇਹਨਾਂ ਦੇ ਕੋਲ 2 ਯੱਕੇ ਆ, ਇੱਕ ਹੁਕਮ ਦਾ, ਇੱਕ ਚਿੜੀ ਦਾ। ਇੱਕ ਜੀ, ਹੁਕਮ ਦਾ ਯੱਕਾ ਹੈਗਾ ਆ ਜਿਹੜਾ 11,000 ਵਾਲਾ, ਜਿਹੜਾ ਕਿ ਮੇਰਾ ਮੰਨਣਾ ਕਿ 11,000 ਦੇਣਗੇ ਬੀਬੀਆਂ ਨੂੰ, ਤੇ ਇੱਕ ਜੀ, ਹੈਗਾ ਜੋ ਹੈਲਥ ਪਾਲਿਸੀ 'ਚ ਇਹਨਾਂ ਨੇ ਲੈ ਕੇ ਆਉਣਾ 10,000 ਦਾ, ਹਾਂ ਨਹੀਂ 10 ਲੱਖ ਦਾ, ਸੌਰੀ, ਇਲਾਜ। 2 ਜੀ, ਗੇਮ ਚੇਂਜਰ ਯੋਜਨਾਵਾਂ ਇਹਨਾਂ ਦੇ ਕੋਲ ਹੈਗੀਆਂ ਨੇ ਜੇ ਚੱਲ ਗਈਆਂ ਤਾਂ। ਜੀ, ਕਾਂਗਰਸ ਨੂੰ ਵੀ ਪਤਾ ਹੈ, ਉਹ ਹੁਣ ਅਗਲਵਾੜੀ ਹੋਣਗੇ ਕਿ ਭਾਈ ਤੁਸੀਂ ਪਹਿਲਾਂ ਤਾਂ ਪਿਛਲਾ ਬਕਾਇਆ ਦਿਓ, ਕਿਉਂਕਿ ਜਦੋਂ ਇਹ ਜੀ, 11,000 ਦੇਣਗੇ ਉਹ ਕਹਿਣਗੇ ਕਿ ਇੰਨਾ ਬਣਦਾ ਗਰੰਟੀ ਦੇ ਮੁਤਾਬਕ। ਸਮਝਦੇ ਹੋ ਜੀ, ਨਾ ਤੁਸੀਂ? ਇਹ ਇਹਨਾਂ ਨੂੰ ਵੀ ਪਤਾ ਹੂੰ, ਕਿ ਬਜਟ ਆ ਰਿਹਾ ਤੇ ਇਹਨਾਂ ਨੇ ਕੁਝ ਨਾ ਕੁਝ ਦਾ ਖੇਡਣਾ। ਜੀ, ਤਾਂ ਇਸ ਕਰਕੇ ਬਿਲकुल, ਇਹ ਰਾਜਨੀਤੀ ਹੋ ਰਹੀ ਹੈ, ਪਰ ਇਸ ਰਾਜਨੀਤੀ ਦੇ ਵਿੱਚ ਪੰਜਾਬ ਦਾ ਵੀ ਸੋਚੋ ਨਾ। ਅੱਜ ਤੁਸੀਂ ਇਹ हुँ, ਦਬਾਅ ਬਣਾ ਰਹੇ ਹੋ, ਤੇ ਤੁਹਾਡੇ ਦਬਾਅ ਹੇਠਾਂ ਆ ਕੇ ਜੇ ਉਹ 48,000 ਬੀਬੀਆਂ ਨੂੰ ਪਾਉਣ ਲੱਗੇ, ਤੇ ਇਹਨੂੰ ਕੈਲਕੂਲੇਟ ਕਰ ਲਓ, 1 ਕਰੋੜ ਨੂੰ 48,000 ਨਾਲ ਕੈਲਕੂਲੇਟ ਕਰ ਲਓ, जी, ਤਾਂ ਗੱਲ ਕਿੱਥੇ ਚਲੇ ਜਾਣੀ ਆ। ਇਹ ਤੇ ਮੇਰੇ ਖਿਆਲ ਨਾਲ 48,000 ਕਰੋੜ ਬਣ ਜਾਏਗਾ। ਇੱਕ 1 ਕਰੋੜ ਨੂੰ ਜੇ 48,000
ਨਾਲ ਮਲਟੀਪਲਾਈ ਕਰੋਗੇ 48,000 ਰੁਪਏ ਨਾਲ, ਤਾਂ ਅਮਾਊਂਟ ਕਿੰਨੀ ਬਣੇਗੀ? ਤਾਂ ਤੁਸੀਂ ਅੰਦਾਜ਼ਾ ਲਾ ਲਓ। ਅੰਦਾਜ਼ਾ ਵੀ ਨਹੀਂ ਲੱਗਦਾ ਜੀ। ਅੰਦਾਜ਼ਾ ਵੀ ਨਹੀਂ ਲੱਗਦਾ। ਸਹੀ ਗੱਲ। ਸਾਡੇ ਵਰਗੇ ਮੈਥ ਦੇ ਕਮਜ਼ੋਰ ਬੰਦੇ ਤਾਂ ਉਹ ਜਿਹੜਾ ਪੰਜਾਬ ਪਹਿਲਾਂ ਹੀ ਗੋਡੇ ਖੋਚਲੇ ਕਰਾਈ ਬੈਠਾ, ਕੰਡ ਜਿਹੜੀ ਉਹਦੀ ਤੇ ਕੰਡ ਟੁੱਟੀ ਪਈ ਆ ਨਾ, ਕਰਜ਼ੇ ਬਿਲਕੁਲ। ਦੀ ਪੰਡ ਚੁੱਕ ਚੁੱਕ ਕੇ। ਤੇ ਤੁਸੀਂ ਹਾਂ ਕੁਝ ਜੇ ਕਰਵਾਓਗੇ ਤਾਂ ਮੇਰੇ ਖਿਆਲ ਦੇ ਨਾਲ, ਜੇ ਆਮ ਆਦਮੀ ਪਾਰਟੀ ਇਸ ਛੇੜ ਨੂੰ ਛੇੜਦੀ ਆ, ਮੁੜ ਕੇ ਸਕੀਮ ਬੰਦ ਕਰਨੀ ਗੁਰਪ੍ਰੀਤ ਬਹੁਤ ਔਖੀ ਆ। ਤਾਂ ਪੰਜਾਬ 48 ਪਿੱਛੇ 48 ਪਿੱਛੇ 11 ਜ਼ੀਰੋਆਂ ਲੱਗਦੀਆਂ ਨੇ, ਬਸ ਇੰਨਾ ਪਤਾ ਲੱਗਦਾ ਜੇ ਇੰਨੇ ਪੈਸੇ ਚਾਹੀਦੇ ਨੇ। ਬਸ ਠੀਕ ਹੈ। ਤੁਸੀਂ ਜੇ ਤੁਹਾਨੂੰ ਕੋਈ ਪੁੱਛੇ ਫੋਟੋ ਖਿੱਚ ਕੇ ਅਗਲੇ ਨੂੰ ਦਿਖਾਤੀ ਕਿ ਭਾਈ ਇੰਨੇ ਬਣਦੇ ਆ, ਸਾਡੀ ਇੰਨੀਆਂ ਜ਼ੀਰੋਆਂ ਕੈਲਕੂਲੇਸ਼ਨ ਤੋਂ ਚਾਹੀਦੀਆਂ ਬਾਹਰ, ਨੇ। ਸਾਡੀ ਕੈਲਕੂਲੇਸ਼ਨ ਤੋਂ ਬਾਹਰ ਆ। ਤਾਂ ਕਹਿਣ ਦਾ ਜੀ ਮਤਲਬ ਇਹ ਆ ਕਿ ਜੇ 1 ਕਰੋੜ ਔਰਤ ਨੂੰ ਜੇ ਆਪਾਂ ਵੇਖੀ 12 ਦੇ ਹਿਸਾਬ ਨਾਲ ਹੀ ਆਪਾਂ ਬਣਾ ਲੈਂਦੇ ਆ, ਮੰਨ ਲਓ 12 ਮਹੀਨਿਆਂ ਦਾ 1000 ਰੁਪਇਆ ਕਿੰਨਾ ਹੋ ਗਿਆ? 12,000। ਤੇ ਜੀ 1 ਕਰੋੜ ਬਸ ਉਹਨੂੰ ਤੁਸੀਂ ਦੇਣਾ, ਤਾਂ ਵੇਖ ਲਓ ਜੀ। ਅਮਾਊਂਟ ਕਿੰਨਾ ਬਣ ਗਿਆ, ਹੂੰ। ਕਿੰਨਾ ਅਮਾਊਂਟ ਬਣ ਜਾਂਦਾ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਕੀਮ ਜੇ ਆਮ ਆਦਮੀ ਪਾਰਟੀ ਨੇ ਲਾਗੂ ਕਰ ਦਿੱਤੀ, ਤਾਂ ਸਮਝੋ ਪੰਜਾਬ ਦਾ ਮਤਲਬ ਕਿ ਬਸ ਅੱਗੇ ਹੁਣ ਕੀ ਕਹਿਣਾ, ਕਿ ਪੰਜਾਬ ਦਾ ਬਹੁਤ ਬੁਰਾ ਆਰਥਿਕ ਤੌਰ ਤੇ ਹਾਲ ਹੋ ਜਾਏਗਾ ਜੀ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਖਰੀ ਖਬਰ ਵੱਲ ਵਧੀਏ ਤਾਂ ਦੂਸ਼ਿਤ ਪਾਣੀ ਨਾਲ ਹੋਈਆਂ ਨੇ ਕਈ ਮੌਤਾਂ ਜੀ। ਆ ਵੇਖ ਲਓ, ਮੈਂ ਨਾ ਸਵੇਰੇ ਸਵੇਰੇ ਜਦੋਂ ਖਬਰ ਪੜ੍ਹੀ ਇੱਕ, ਜੀ ਮੈਂ ਬੜਾ ਹੈਰਾਨ ਰਿਹਾ ਗੁਰਪ੍ਰੀਤ, ਕਿ ਭਾਰਤ, ਇੰਡੀਆ, ਯਾਨੀ ਕਿ ਜਿਹੜਾ ਇਹ ਸਾਡਾ ਮੁਲਕ ਆ, ਉਹ ਬਣ ਗਿਆ ਜੀ ਵਰਲਡ ਦੀ ਚੌਥੀ ਵੱਡੀ ਆਰਥਿਕਤਾ। ਜੀ ਮੈਂ ਬੜਾ ਹੈਰਾਨ ਰਿਹਾ ਕਿ ਜਾਪਾਨ ਨੂੰ ਕੱਟਿਆ ਤੇ ਅਸੀਂ ਕਿੰਨਾ ਕੁ ਕੱਟਿਆ। ਤੇ ਪਤਾ ਲੱਗਿਆ, ਮੈਂ ਉਹ ਅੰਕੜਾ ਜਦੋਂ ਕੱਢਿਆ, ਕਿਉਂਕਿ ਗੋਦੀ ਮੀਡੀਆ ਅੰਕੜਾ ਤੇ ਦੱਸਦਾ ਹੀ ਨਹੀਂ ਕਿੰਨੀ ਕੁ ਵੱਡੀ ਜੀ ਛਾਲ ਮਾਰੀ ਹੈ, ਤਾਂ ਵੇਖਿਆ ਕਿ ਭਾਰਤ ਦੀ ਜੀਡੀਪੀ ਦਾ ਆਕਾਰ ਹੈਗਾ 4.187 ਟ੍ਰਿਲੀਅਨ ਡਾਲਰ, ਜੀ ਜੀ ਤੇ ਉਹਨਾਂ ਦਾ ਹੈਗਾ 4.186 ਟ੍ਰਿਲੀਅਨ ਡਾਲਰ। ਲਓ ਜੀ, ਇੱਕ ਦਾ ਫਰਕ ਹੈ। ਜੀ ਹੁਣ ਇਹਨੂੰ ਕੀ ਕਹੀਏ? ਤਾਂ ਉਹ ਜੇ ਇੱਕ ਦਿਨ ਛਾਲ ਮਾਰ ਕੇ ਹੋ ਗਿਆ, ਤਾਂ ਉਹ ਫਿਰ ਉਹ ਆਪਦੀ ਜਗ੍ਹਾ ਤੇ ਚਲੇ ਜਾਣਗੇ, ਅਸੀਂ ਫਿਰ ਥੱਲੇ। ਇਹਨਾਂ ਨੇ ਕਿਸੇ ਨੇ ਖਬਰ ਜਿਹੜੀ ਹੈ ਨਾ, ਉਹ ਬਣਾਉਣੀ ਹੋਈ ਕੋਈ ਨਹੀਂ। ਤਾਂ ਖੈਰ, ਅੱਜ ਜਦੋਂ ਇਹ ਖਬਰ ਛਾਇਆ ਹੋਈ, ਨਸ਼ਰ ਹੋਈ, ਤਾਂ ਮੈਂ ਦੇਖਿਆ ਕਿ ਕਿੰਨੇ ਢਿੰਡੋਰਚੀ ਬਣ ਕੇ ਗੋਦੀ ਮੀਡੀਆ ਵਾਲੇ ਢਿੰਡੋਰਾ ਪਿੱਟ ਰਹੇ ਆ ਕਿ ਦੇਖੋ ਜੀ ਇਹ ਹੋ ਗਿਆ, ਵਾਹ ਹੋ ਗਿਆ। ਪਰ ਅੱਜ ਜਦੋਂ ਹੁਣ ਦੇਰ ਸ਼ਾਮ ਇਹ ਖਬਰ ਪੜ੍ਹੀ ਆ ਕਿ ਬਈ ਮੱਧ ਪ੍ਰਦੇਸ਼ ਦੇ ਵਿੱਚ ਦੂਸ਼ਿਤ ਪਾਣੀ ਦੇ ਨਾਲ ਲਗਭਗ ਬਈ ਦਰਜਨ ਮੌਤਾਂ ਹੋ ਗਈਆਂ ਨੇ, ਤਾਂ ਫਿਰ ਸਮਝ ਆਇਆ ਕਿ ਇਹ ਖਬਰਾਂ ਸਾਡੇ ਵਾਸਤੇ ਬੇਕਾਰ ਨੇ। ਉਦੋਂ ਤੱਕ ਜੀ ਬੇਕਾਰ ਨੇ ਜਦੋਂ ਤੱਕ ਸਾਡੇ ਇੱਥੋਂ ਦੇ ਵਸਿੰਦਿਆਂ ਨੂੰ ਰੋਟੀ, ਪਾਣੀ, ਦਵਾ, ਪੜ੍ਹਾਈ, ਇਹ ਸਾਰਾ ਕੁਝ ਨਹੀਂ ਮਿਲਦਾ। ਤਾਂ ਖੈਰ, ਹਾਈ ਜੀ ਕੋਰਟ ਨੇ ਰਾਜ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਆ, ਸੀਐਮ ਜਿਹੜੇ ਆ ਹਸਪਤਾਲ ਪਹੁੰਚੇ ਆ, ਤੇ ਇਹਦੇ ਵਿੱਚ ਆਪਾਂ ਨੂੰ ਪਤਾ ਆ ਕਿ ਸਰਕਾਰ ਡਬਲ ਇੰਜਣ ਦੀ ਆ, ਭਾਰਤੀ ਜਨਤਾ ਪਾਰਟੀ ਦੀ ਆ। ਤਾਂ ਇਹਨਾਂ ਨੂੰ ਚਾਹੀਦਾ ਕਿ ਹੁਣ ਜਵਾਬ ਦੇਣ ਕਿ ਤੁਸੀਂ ਤੇ 2047 ਚ ਕਹਿੰਦੇ ਆ ਕਿ ਅਸੀਂ ਡਿਵੈਲਪ ਕੰਟਰੀ ਬਣ ਜਾਣਾ ਆ। ਭਾਈ, ਪਾਣੀ ਤੇ ਦੇ ਦਿਓ 25-30 ਤੱਕ ਲੋਕਾਂ ਨੂੰ, ਅਨਾਜ ਤੇ ਜੀ ਦੇ ਦਿਓ। ਤੁਸੀਂ ਤਾਂ 80 ਕਰੋੜ ਨੂੰ ਮੁਫਤ ਅਨਾਜ ਵੰਡੀ ਜਾਂਦੇ ਹੋ, ਇੰਨੇ ਕੁ ਜੋਗੇ ਤਾਂ ਕਰ ਦਿਓ। ਤਾਂ 2047 ਵਾਲਾ ਤੇ ਇਦਾਂ ਦਾ ਖਾਬ ਆ ਕਿ ਉਦੋਂ ਤੱਕ ਤੇ ਬਹੁਤ ਸਾਰੇ ਹਾਕਮ, ਰਿਐਲਿਟੀ ਹੈ ਕਿ ਉਹਨਾਂ ਨੇ ਆਪ ਹੀ ਨਹੀਂ ਰਹਿਣਾ। ਤੇ ਬਹੁਤ ਸਾਰੇ ਜੀ ਸਾਡੇ ਵਰਗੇ ਜਿਹੜੇ ਸੁਣੇ ਆ, ਜਾਂ ਜਿਹੜੇ ਇਹਨਾਂ ਦੇ ਭਗਤ ਤਾਲੀਆਂ ਵਜਾ ਰਹੇ, ਉਹਨਾਂ ਨੇ ਨਹੀਂ ਰਹਿਣਾ। 2047 ਚ ਕਹਿੰਦੇ ਮਿਲਾਂਗੇ, ਕਰ ਲਓ ਗੱਲ। ਇਹ ਤੇ ਜੀ ਸਾਨੂੰ ਇਹ ਨਹੀਂ ਪਤਾ ਕਿ ਆ 25 ਚ ਹੁਣ ਸੌਣਾ ਤੇ 26 ਚ ਉੱਠਣਾ ਕਿ ਨਹੀਂ ਉੱਠਣਾ। ਇਹ ਸਾਨੂੰ 47 ਦਾ ਸੁਪਨਾ ਦੇਈ ਜਾਂਦੇ ਨੇ। ਜੀ ਵਿਕਸਿਤ ਕਰਨਾ ਕਹਿੰਦੇ ਭਾਰਤ ਨੂੰ, ਦੇਖਦੇ ਆਂ ਵੀ ਕੀ ਬਣਦਾ। ਵੈਸੇ ਜਿਹੜੀ ਪਾਲਿਸੀ ਚੱਕਦੇ ਨੇ ਉਹਨੂੰ ਵਿਕਸਿਤ ਭਾਰਤ ਦੇ ਨਾਂ ਦੇ ਪਿੱਛੇ ਰਗੜੀ ਜਾਂਦੇ ਨੇ, ਤਬਦੀਲੀਆਂ ਕਰੀ ਜਾਂਦੇ ਨੇ। ਸੋ ਖੈਰ, ਇਹ ਸੀ 2025 ਦਾ ਅੱਜ ਦਾ ਆਖਰੀ ਪ੍ਰੋਗਰਾਮ। ਹੁਣ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ 2026 ਦੇ ਵਿੱਚ। ਮਿੱਠੀਆਂ ਸਲੋਣੀਆਂ ਖਬਰਾਂ ਹਰ ਰੋਜ਼ ਹੁੰਦੀਆਂ ਰਹਿੰਦੀਆਂ ਨੇ। ਉਹਨਾਂ ਦੇ ਲਈ ਇਹ ਸਾਡਾ ਵੈਸੇ ਪੇਸ਼ਾ ਹੈ, ਕੰਮ ਹੈ ਤੁਹਾਡੇ ਤੱਕ ਹਰੇਕ ਜਾਣਕਾਰੀ ਪਹੁੰਚਦੀ ਕਰਨਾ। ਸੋ ਤੁਹਾਨੂੰ ਸਾਰਿਆਂ ਨੂੰ, ਸਰੋਤਿਆਂ ਨੂੰ ਨਵੇਂ ਵਰ੍ਹੇ ਦੀਆਂ ਬਹੁਤ-ਬਹੁਤ ਮੁਬਾਰਕਾਂ ਨੇ। ਮਿੰਟੂ ਜੀ, ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਨੇ ਜੀ ਨਵੇਂ ਵਰ੍ਹੇ ਦੀਆਂ। ਧੰਨਵਾਦ। ਬਿਲਕੁਲ ਜੀ, ਤੁਹਾਨੂੰ ਵੀ, ਤੁਹਾਡੇ ਪਰਿਵਾਰ ਨੂੰ
ਆਡੀਅੰਸ ਦੇ ਸਾਰੇ ਸੱਜਣ ਸਨੇਹੀਆਂ ਨੂੰ, ਪਰਿਵਾਰਾਂ ਨੂੰ, ਸਭ ਨੂੰ ਨਵਾਂ ਸਾਲ ਮੁਬਾਰਕ, ਦੁਆਵਾਂ। ਜਿਉਂਦੇ ਵਸਦੇ ਰਹੋ। ਧੰਨਵਾਦ।